कि ਅਸੀਂ 16 17 ਸਾਲਾਂ ਦੀਆਂ ਕੁੜੀਆਂ ਨੂੰ ਬਾਹਰ ਭੇਜ ਰਹੇ ਹਾਂ ਕਿ ਹਾਂ ਉਹ ਪੀਆਰ ਉੱਤੇ ਹੋ ਜਾਣਗੀਆਂ, ਸਾਡੇ ਮੁੰਡੇ ਨੂੰ ਬਾਹਰ ਬੁਲਾ ਲੈਣਗੀਆਂ ਤੇ ਸਾਡਾ ਮੁੰਡਾ ਸੈਟਲ ਹੋ ਜਾਊਗਾ। ਤੋਂ ਲੜਾਈ ਲੜਨ ਦੀ ਥਾਂ ਤੇ ਆਪਦੇ ਬੱਚਿਆਂ ਨੂੰ ਇੱਕ ਜਿਹੜਾ ਸੇਫ ਵੇ ਆਊਟ ਦੇ ਰਿਹਾ ਬਾਹਰ, ਉਹਦੇ ਨਾਲ 16 17 ਸਾਲ ਦੀ ਕੁੜੀ ਨੂੰ ਕੀ ਸਮਝ ਹੈ ਕਿ ਉਹਨੇ ਕਿਸੇ ਨਾਲ ਕੀ ਕਮਿਟਮੈਂਟ ਕਰਨੀ ਹੈ। ਇਹ ਸਾਡੇ ਸਮਾਜ 'ਚ ਖਾਸ ਕਰ ਹੈਗਾ है ना। 16 17 साल की कुड़ी लिए अज तुसी डिसीजन लै लैंदे हो, पर जदों वो वैसटर्न कंट्रीज च जांदी है उहदा पॉइंट ऑफ व्यू जिहड़ा वो एक्सपैंड हुंदा है, उस तो बाद उहदे आइडियाज चेंज हुंदे ने। तां मैनूं लगदा है नॉर्मल चीज़ है, इट्स कॉल्ड डेवलपमेंट। जदों असीं गल करदे हां इंटरनेशनल वुमेन्स डे दी या इंटरनेशनल वर्किंग वुमेन्स डे दी, ਇਹਦੀ ਜਿਹੜੀ ਸ਼ੁਰੂਆਤ ਹੈਗੀ 1908 ਦੇ ਵਿੱਚ ਨਿਊਯਾਰਕ ਦੀ ਧਰਤੀ ਤੇ ਗਾਰਮੈਂਟ ਫੈਕਟਰੀ ਦੀਆਂ ਔਰਤਾਂ ਜਿਹੜੀਆਂ ਹੈਗੀਆਂ ਉਹ ਇੱਕ ਮਾਰਚ ਕੱਢਦੀਆਂ ਨੇ। ਉਹ ਮਾਰਚ ਦੀਆਂ ਬਹੁਤ ਸਾਰੀਆਂ ਡਿਮਾਂਡਾਂ ਨੇ, ਉਹਦੇ 'ਚ ਇਕੁਅਲ ਵਰਕਿੰਗ ਆਵਰਸ ਨੇ, ਉਹਦੇ 'ਚ ਇਕੁਅਲ ਵੇਜਸ ਦੀ ਗੱਲ ਕਰਦੇ ਆ, ਔਰ ਉਹਦੇ 'ਚ ਜਿਹੜਾ ਹੈਗਾ ਵਰਕਿੰਗ ਕੰਡੀਸ਼ਨਸ ਨੂੰ ਲੈ ਕੇ ਕਿਹੋ ਜਿਹੀਆਂ ਹਾਲਾਤਾਂ 'ਚ ਸਾਨੂੰ ਕੰਮ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਉਹਨਾਂ ਦੇ ਉੱਤੇ ਕੁਐਸਚਨ ਕਰਦੇ ਹੋਏ ਇੱਕ ਮਾਰਚ ਕੱਢਿਆ ਜਾਂਦਾ ਹੈਗਾ। मतलब ਜਦੋਂ ਅਸੀਂ ਸ਼ੁਰੂਆਤ ਦੀ ਗੱਲ ਕਰਦੇ ਆ ਕਿ ਔਰਤਾਂ ਆਪਦੇ ਜਿਹੜੇ ਕੰਮ ਕਰਨ ਦੀਆਂ ਕੰਡੀਸ਼ਨਾਂ ਤੇ ਸਵਾਲ ਚੁੱਕ ਰਹੀਆਂ ਨੇ, ਉਹ ਆਪਦੇ ਵਰਕਿੰਗ ਆਵਰਸ ਨੂੰ ਘੱਟ ਕਰਾਉਣ ਦੀ ਲੜਾਈ ਲੜ ਰਹੀਆਂ ਨੇ, ਉਹ ਆਪਦੀਆਂ ਮੈਨ ਦੇ ਨਾਲ ਖਾਸ ਕਰ ਜਿਹੜੇ ਮੇਲ ਨੇ ਉਹਨਾਂ ਦੇ ਨਾਲ ਇਕੁਅਲ ਵੇਜਸ ਦੀ ਗੱਲ ਕਰਦੇ ਆ ਵੀ ਜਿੰਨੀ ਮੇਲ ਨੂੰ ਮਿਲੇ ਉਨੀ ਸਾਨੂੰ ਮਿਲਣੀ ਚਾਹੀਦੀ ਹੈ, ਕਿਉਂਕਿ ਉਹ ਵੀ ਘਰੋਂ ਬਾਹਰ ਕੰਮ ਕਰ ਰਹੇ ਨੇ, ਉਸੇ ਫੈਕਟਰੀ 'ਚ ਕੰਮ ਕਰ ਰਹੇ ਨੇ, ਅਸੀਂ ਵੀ ਘਰੋਂ ਬਾਹਰ ਕੰਮ ਕਰ ਰਹੇ ਹਾਂ, ਉਸੇ ਫੈਕਟਰੀ 'ਚ ਉਸੇ ਤਰ੍ਹਾਂ ਦਾ ਕੰਮ ਕਰ ਰਹੀਆਂ ਹੈਗੀਆਂ ਨੇ। ਤਾਂ ਉਹ ਕੈਪੀਟਲਿਜ਼ਮ ਦੀ ਇੱਕ ਨੀਡ ਹੈਗੀ ਹੈ ਕਿ ਉਹਨੇ ਮੇਲ ਐਂਡ ਵਿਮਨ ਉਹਨਾਂ ਨੂੰ ਦੋਨਾਂ ਨੂੰ ਵਿਮਨ ਨੂੰ ਜਿਹੜਾ ਉਹ ਘਰੋਂ ਬਾਹਰ ਲੈ ਕੇ ਆਇਆ। ਮੇਲ ਪਹਿਲਾਂ ਹੀ ਕੰਮ ਕਰ ਰਹੇ ਆ ਫੈਕਟਰੀਆਂ ਦੇ ਅੰਦਰ, ਪਰ ਵਿਮਨ ਨੂੰ ਇਸ ਲਈ ਘਰੋਂ ਬਾਹਰ ਲੈ ਕੇ ਆਇਆ ਕਿਉਂਕਿ ਉਹਨਾਂ ਨੂੰ ਚੀਪ ਲੇਬਰ ਮਿਲ ਰਹੀ ਸੀ। ਉਹਨਾਂ ਨੂੰ ਜਿਹੜੇ ਮੇਜ਼ ਤੋਂ ਘੱਟ ਪੈਸੇ ਔਰਤਾਂ ਨੂੰ ਦੇ ਕੇ ਪਰ ਕੰਮ ਉਹਨਾਂ ਹੀ ਔਰਤਾਂ ਕਰ ਰਹੀਆਂ ਸੀ। ਪਰ ਪੰਜਾਬ 'ਚ ਜਿਹੜਾ ਘੁੰਡ ਪ੍ਰਥਾ ਹੈਗਾ ਇਹ ਤੋਂ ਕਦੋਂ ਖਹਿੜਾ ਛੁੱਟਦਾ ਔਰਤਾਂ ਦਾ? ਜਦੋਂ ਫੀਮੇਲ ਨੂੰ ਐਜ਼ ਅ ਪ੍ਰਾਪਰਟੀ ਮੰਨਿਆ ਗਿਆ ਤੇ ਉਹਨੂੰ ਇਹ ਲੱਗਿਆ ਗਿਆ ਕਿ ਵੀ ਕੈਨ ਨਾਟ ਸ਼ੇਅਰ ਫੀਮੇਲ ਵਿਦ ਅਦਰਸ, ਤਾਂ ਉਦੋਂ ਉਹਨੂੰ ਲੁਕੋ ਕੇ ਤੇ ਬੰਨ ਕੇ ਤੇ ਉਦੋਂ ਘਰਾਂ ਦੇ ਅੰਦਰ ਤਾੜ ਕੇ ਜਿਹੜੀ ਰੱਖਣ ਦੀ ਪ੍ਰਕਿਰਿਆ ਆਈ। ਜਿਹੜੀਆਂ ਚੀਜ਼ਾਂ ਨੇ ਖਾਸ ਕਰ ਜਿਹੜੀਆਂ ਕੁੜੀਆਂ ਰਾਈਟਸ ਲਈ ਆਵਾਜ਼ ਉਠਾਉਂਦੀਆਂ ਨੇ ਜਾਂ ਫਿਰ ਹੱਕਾਂ ਦੀ ਨਾਅਰੇ ਬੁਲੰਦ ਕਰਦੀਆਂ ਨੇ, ਉਹ ਜਿਹੜੀਆਂ ਘਰ ਤੋੜਨ ਵਾਲੀਆਂ ਕੁੜੀਆਂ ਨੇ, ਮੈਨੂੰ ਲੱਗਦਾ ਕਿ ਇਹ ਜਿਹੜਾ ਨੈਰੇਟਿਵ ਹੈ ਸਰਕਾਰ ਵੱਲੋਂ ਹੀ ਸਿਰਜਿਆ ਗਿਆ। 50% ਮਰਦ ਨੇ, 50% ਔਰਤਾਂ ਨੇ, ਤਾਂ ਇਹੋ ਜਿਹੀਆਂ ਚੀਜ਼ਾਂ ਪ੍ਰਚਾਰ ਕੇ ਤੁਸੀਂ ਪਹਿਲਾਂ ਹੀ 50% ਨੂੰ ਘਰਾਂ ਦੇ ਅੰਦਰ ਬੰਦ ਕਰ ਦਿੰਦੇ ਹੋ। ਕਿਉਂਕਿ ਸਾਨੂੰ ਜਦੋਂ ਉਹ ਘਰਾਂ ਦੇ ਅੰਦਰ ਉਹ ਪ੍ਰਚਾਰ ਜਾਂਦਾ ਤੇ ਸਾਨੂੰ ਇਹ ਲੱਗਦਾ ਵੀ ਕੁੜੀਆਂ ਧੀਆਂ ਭੈਣਾਂ ਨੂੰ ਘਰੇ ਬਾ ਦਿੰਦੇ ਆ, ਆਪਾਂ ਚੱਲਦੇ ਆ ਮੋਰਚੇ ਤੇ। ਬਿਲਕੁਲ ਜਿਹੜੇ ਗਾਣੇ ਖਾਸ ਕਰ ਪਿਛਲੇ ਮੰਨ ਲਓ ਕਿ 20 ਸਾਲਾਂ ਦੇ 2 ਦਹਾਕਿਆਂ ਤੋਂ ਸਾਡੇ ਅੰਦਰ ਪਰੋਸੇ ਜਾ ਰਹੇ ਨੇ, ਉਹ ਬੇਸਿਕਲੀ ਔਰਤ ਨੂੰ ਇੱਕ ਚੀਜ਼ ਸਮਝਣ ਤੋਂ ਇਲਾਵਾ ਕੁਝ ਵੀ ਨਹੀਂ ਗੇ। ਐਡਸ ਦੇ ਅੰਦਰ ਦੇਖ ਲਓ, ਗਾਣਿਆਂ ਦੇ ਅੰਦਰ ਦੇਖ ਲਓ। ਤੋਂ ਪਹਿਲਾ ਗਾਣਾ ਜੀ ਤੇ ਬਹੁਤ ਹੰਗਾਮਾ ਹੋਇਆ ਸੀ ਪੰਜਾਬ ਦੇ ਅੰਦਰ, ਉਹ ਇਹ ਸੀਗਾ ਕਿ ਹੋਇਆ ਕਿ ਜੇ ਨੱਚਦੀ ਦੀ ਬਾਹ ਫੜ ਲਈ ਡਾਕਾ ਤਾਂ ਨਹੀਂ ਮਾਰਿਆ, ਜਾਂ ਦਿਲਜੀਤ ਦਾ ਸੀ ਤੇ ਉਹਦੇ ਬਹੁਤ ਧਰਨੇ ਹੋਏ ਸੀਗੇ ਜਦੋਂ ਪਹਿਲਾਂ ਇੱਥੇ ਗੱਲ ਚੱਲੀ ਸੀ। ਉਸ ਤੋਂ ਪਹਿਲਾਂ ਤਾਂ ਗੱਲ ਮੈਨੂੰ ਲੱਗਦਾ ਥੋੜੀ ਬਹੁਤੀ ਜਿਹੜੀ ਹੈ 84 ਦੇ ਦੌਰ ਤੇ ਚਮਕੀਲੇ ਦੇ ਗਾਣਿਆਂ ਤੋਂ ਚੱਲੀ ਹੈ, ਉਸ ਤੋਂ ਇਲਾਵਾ ਘਰਾਂ ਦੇ ਅੰਦਰ ਡਿਸਕਸ਼ਨ ਹੋਈ ਹੈ, ਉਵੇਂ ਧਰਨੇ ਨਹੀਂ ਹੋਏ ਕਿ ਭਾਈ ਆ ਗਾਣੇ ਬੰਦ ਕਰੋ। ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ। ਮੇਰਾ ਨਾਮ ਮਨਦੀਪ ਪੂਨੀਆ ਹੈ, ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਅੱਜ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਮੌਜੂਦ ਨੇ ਅਰਪਣ ਕੌਰ। ਅਰਪਣ ਐਕਟਿਵਿਸਟ ਹਨ ਅਤੇ ਮਹਿਲਾ ਮੁੱਦਿਆਂ ਨੂੰ ਲੈ ਕੇ ਉਹ ਕੰਮ ਕਰਦੇ ਨੇ, ਤੇ ਜਿਹੜਾ ਪਿਛਲਾ ਕਿਸਾਨ ਅੰਦੋਲਨ ਹੋਇਆ ਸੀ ਉਹਦੇ ਵਿੱਚ ਵੀ ਉਹ ਸ਼ਾਮਿਲ ਸੀ, ਤੇ ਜਿਹੜਾ ਹੁਣ ਕਿਸਾਨ ਅੰਦੋਲਨ ਚੱਲ ਰਿਹਾ ਉਹਦੇ ਨਾਲ ਵੀ ਉਹ ਸਹਿਮਤੀ ਰੱਖਦੇ ਨੇ। ਅਰਪਣ, ਸਵਾਗਤ ਹੈ। ਤੇ ਸਭ ਤੋਂ ਪਹਿਲਾਂ ਤਾਂ ਮੇਰਾ ਸਵਾਲ ਇਹ ਕਿ ਕੱਲ 8 ਮਾਰਚ ਨੂੰ ਇੰਟਰਨੈਸ਼ਨਲ ਵੂਮੈਨਸ ਡੇ ਮਨਾਇਆ ਗਿਆ ਤੇ ਇੱਕ ਡਿਬੇਟ ਵੀ ਦੇਖਣ ਨੂੰ ਮਿਲੀ ਕਿ ਇਹ ਇੰਟਰਨੈਸ਼ਨਲ ਵੂਮੈਨਸ ਡੇ ਨਹੀਂ ਸੀਗਾ ਬਲਕਿ ਇੰਟਰਨੈਸ਼ਨਲ ਵਰਕਿੰਗ ਵੂਮੈਨਸ ਡੇ ਸੀਗਾ। ਤੇ ਇਹ ਡਿਬੇਟ ਕੀ ਹੈ ਤੇ ਇਹਦੀ ਹਿਸਟਰੀ ਕੀ ਹੈ? ਜਿਹੜਾ 8 ਮਾਰਚ ਨੂੰ ਹਰ ਸਾਲ ਜਿਹੜਾ ਇੰਟਰਨੈਸ਼ਨਲ ਵੂਮੈਨਸ ਡੇ ਮਨਾਇਆ ਜਾਂਦਾ, ਇਹਦੀ ਹਿਸਟਰੀ ਕੀ ਹੈ ਤੇ ਇਹ ਡਿਬੇਟ ਕੀ ਹੈ ਸਾਰੀ? ਇਹ ਥੋੜਾ ਇਹਦੇ ਤੇ ਚਾਨਣ ਪਾਓ। ਹਾਂਜੀ, ਜਦੋਂ ਅਸੀਂ ਗੱਲ ਕਰਦੇ ਹਾਂ ਇੰਟਰਨੈਸ਼ਨਲ ਵੂਮੈਨਸ ਡੇ ਦੀ ਜਾਂ ਇੰਟਰਨੈਸ਼ਨਲ ਵਰਕਿੰਗ ਵੂਮੈਨਸ ਡੇ ਦੀ, ਇਹਦੀ ਜਿਹੜੀ ਸ਼ੁਰੂਆਤ ਹੈਗੀ 1908 ਦੇ ਵਿੱਚ ਨਿਊਯਾਰਕ ਦੀ ਧਰਤੀ ਤੇ ਗਾਰਮੈਂਟ ਫੈਕਟਰੀ ਦੀਆਂ ਔਰਤਾਂ ਜਿਹੜੀਆਂ ਹੈਗੀਆਂ ਉਹ ਇੱਕ ਮਾਰਚ ਕੱਢਦੀਆਂ ਨੇ। ਉਹ ਮਾਰਚ ਦੀਆਂ ਬਹੁਤ ਸਾਰੀਆਂ ਡਿਮਾਂਡਾਂ ਨੇ, ਉਹਦੇ 'ਚ ਇਕੁਅਲ ਵਰਕਿੰਗ ਆਵਰਸ ਨੇ, ਉਹਦੇ 'ਚ ਇਕੁਅਲ ਵੇਜਸ ਦੀ ਗੱਲ ਕਰਦੇ ਆ, ਔਰ ਉਹਦੇ 'ਚ ਜਿਹੜਾ ਹੈਗਾ ਵਰਕਿੰਗ ਕੰਡੀਸ਼ਨਸ ਨੂੰ ਲੈ ਕੇ ਕਿਹੋ ਜਿਹੀਆਂ ਹਾਲਾਤਾਂ 'ਚ ਸਾਨੂੰ ਕੰਮ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਉਹਨਾਂ ਦੇ ਉੱਤੇ ਕੁਐਸਚਨ ਕਰਦੇ ਹੋਏ ਇੱਕ ਮਾਰਚ ਕੱਢਿਆ ਜਾਂਦਾ ਹੈਗਾ। ਉਹ ਜਿਹੜਾ ਮਾਰਚ ਹੈ ਉਹ ਖਾਸ ਕਰ ਇੰਟਰਨੈਸ਼ਨਲ ਵੂਮੈਨਸ ਡੇ ਦੀ ਜਿਹੜੀ ਉਹ ਨੀਂਹ ਰੱਖਦਾ ਹੈਗਾ। ਜਦੋਂ ਔਰਤਾਂ ਘਰਾਂ ਤੋਂ ਬਾਹਰ ਜਾ ਕੇ ਕੰਮ ਕਰ ਰਹੀਆਂ ਨੇ ਤੇ ਉੱਥੋਂ ਦੀਆਂ ਹਾਲਤਾਂ ਦੇ ਅਨੁਸਾਰ ਜਿਹੜਾ ਹੈਗਾ ਉਹ ਢਲਣ ਦੀ ਥਾਂ ਤੇ ਉਹਨੂੰ ਕੁਐਸਚਨ ਕਰਦੀਆਂ ਨੇ, ਉੱਥੋਂ ਇਹਦਾ ਓਰੀਜਨ ਹੁੰਦਾ। 1909 ਦੇ ਵਿੱਚ ਉਹਦਾ ਹੀ ਸਾਲਗਿਰਾ ਉਸੇ ਹੀ ਮਾਰਚ ਦੀ ਮਨਾਈ ਜਾਂਦੀ ਹੈਗੀ ਹੈ।
ਦੈਨ 1910 ਦੇ ਵਿੱਚ ਹੈਗਾ ਉਹ ਕਲਾਰਾ ਜੈਟਕਿਨ ਨਾਂ ਦੀ ਔਰਤ ਜਿਹੜੀ ਉਹ ਸੈਕੰਡ ਇੰਟਰਨੈਸ਼ਨਲ ਵਰਕਿੰਗ ਔਮਨ ਦੀ ਕਾਨਫਰੰਸ ਦੇ ਉੱਤੇ ਵਿਮਨਸ ਡੇ ਮਨਾਉਣ ਦਾ ਜਿਹੜਾ ਏਜੰਡਾ ਹੈਗਾ ਉਹ ਲੈ ਕੇ ਆਉਂਦੀ ਹੈਗੀ ਹੈ ਤੇ ਉਹ ਪਾਸ ਹੁੰਦਾ ਹੈ। 1911 ਦੇ ਵਿੱਚ ਜਿਹੜਾ ਹੈਗਾ ਵਿਮਨਸ ਡੇ 19 ਮਾਰਚ ਨੂੰ ਮਨਾਇਆ ਜਾਂਦਾ ਹੈਗਾ। ਬਾਅਦ ਚ ਜਦੋਂ ਇਹਦਾ ਜਾਰਜੀਅਨ ਕੈਲੰਡਰ ਚ ਕਨਵਰਜਨ ਕੀਤਾ ਜਾਂਦਾ ਉਹ ਫਾਈਨਲੀ 8 ਮਾਰਚ ਦੇ ਨੇੜੇ ਤੇੜੇ 8 ਮਾਰਚ ਦੀ ਤਾਰੀਖ ਆਉਂਦੀ ਹੈ। ਉਸ ਤੋਂ ਬਾਅਦ ਇਹ ਚ ਮਤਲਬ ਜਦੋਂ ਖਾਸ ਕਰ ਰੂਸ ਦੇ ਵਿੱਚ ਕਮਿਊਨਿਸਟ ਸਰਕਾਰ ਆਉਂਦੀ ਹੈ ਤਾਂ ਉਸ ਤੋਂ ਬਾਅਦ ਜਿਹੜਾ ਇੰਟਰਨੈਸ਼ਨਲ ਵਿਮਨਸ ਡੇ ਹੈ ਉਹ 8 ਮਾਰਚ ਨੂੰ ਰੈਗੂਲਰਲੀ ਮਨਾਇਆ ਜਾਣ ਲੱਗ ਪਿਆ। ਤੇ ਕਿਤੇ ਨਾ ਕਿਤੇ ਦੀ ਕਮਿਊਨਿਸਟ ਅੰਦੋਲਨਾਂ ਨਾਲ ਇਹਦੀ ਜੜ ਵੀ ਦੇਖੀ ਜਾਂਦੀ ਹੈ। ਤੇ ਪਰ ਕਈ ਲੋਕ ਇਹ ਵੀ ਕਹਿੰਦੇ ਨੇ ਕਿ ਇਹ ਕਿਤੇ ਨਾ ਕਿਤੇ ਜਿਹੜੇ ਵਾਈਟ ਵੂਮਨ ਸੀਗੀ ਉਹ ਜ਼ਿਆਦਾ ਇਸ ਚੀਜ਼ ਨੂੰ ਚੱਕਦੀਆਂ ਸੀਗੀਆਂ ਤੇ ਇਹ ਡਿਬੇਟਾਂ ਨੇ ਇਹਦੇ 'ਚ। ਤੇ ਤੁਸੀਂ ਜਿਹੜਾ 20ਵੀਂ ਸਦੀ ਹੈਗੀ ਆ ਉਹਦੇ ਜਿਹੜੇ ਨਾਰੀਵਾਦੀ ਅੰਦੋਲਨ ਰਹੇ ਦੁਨੀਆ ਭਰ 'ਚ ਉਹਨਾਂ ਦੇ ਮਾੜਾ ਜਿਹਾ ਚਾਨਣ ਪਾਓਗੇ ਕੀ ਡਿਬੇਟਾਂ ਸੀਗੀਆਂ ਇਹ ਤੇ ਇਹ ਕਿਵੇਂ ਫਿਰ ਅੱਗੇ ਵਧਿਆ ਸਾਰਾ ਮਾਮਲਾ? ਮਤਲਬ ਜਦੋਂ ਅਸੀਂ ਸ਼ੁਰੂਆਤ ਦੀ ਗੱਲ ਕਰਦੇ ਹਾਂ ਕਿ ਔਰਤਾਂ ਆਪਦੇ ਜਿਹੜੇ ਕੰਮ ਕਰਨ ਦੀਆਂ ਕੰਡੀਸ਼ਨਾਂ ਤੇ ਸਵਾਲ ਚੁੱਕ ਰਹੀਆਂ ਨੇ, ਉਹ ਆਪਦੇ ਵਰਕਿੰਗ ਆਵਰਸ ਨੂੰ ਘੱਟ ਕਰਾਉਣ ਦੀ ਲੜਾਈ ਲੜ ਰਹੀਆਂ ਨੇ, ਉਹ ਆਪਦੀਆਂ ਮੈਨ ਦੇ ਨਾਲ ਖਾਸ ਕਰ ਜਿਹੜੇ ਮੇਲ ਨੇ ਉਹਨਾਂ ਦੇ ਨਾਲ ਇਕੁਅਲ ਵੇਜਸ ਦੀ ਗੱਲ ਕਰਦੇ ਆ ਵੀ ਜਿੰਨੀ ਮੇਲ ਨੂੰ ਮਿਲੇ ਉਨੀ ਸਾਨੂੰ ਮਿਲਣੀ ਚਾਹੀਦੀ ਹੈ ਕਿਉਂਕਿ ਉਹ ਵੀ ਘਰੋਂ ਬਾਹਰ ਕੰਮ ਕਰ ਰਹੇ ਨੇ, ਉਸੇ ਫੈਕਟਰੀ 'ਚ ਕੰਮ ਕਰ ਰਹੇ ਨੇ, ਅਸੀਂ ਵੀ ਘਰੋਂ ਬਾਹਰ ਕੰਮ ਕਰ ਰਹੀਆਂ ਉਸੇ ਫੈਕਟਰੀ 'ਚ ਉਸੇ ਤਰ੍ਹਾਂ ਦਾ ਕੰਮ ਕਰ ਰਹੀਆਂ ਹੈਗੀਆਂ ਨੇ। ਤਾਂ ਮੈਨੂੰ ਲੱਗਦਾ ਕਿ ਉਹ ਆਪਦੇ ਆਪ 'ਚ ਇੱਕ ਲਹਿਰ ਨੂੰ ਜਨਮ ਦਿੰਦਾ ਹੈਗਾ। ਉਹ ਲਹਿਰ ਨਿਊਯਾਰਕ ਵੈਸਟਰਨ ਕੰਟਰੀ ਦੇ ਵਿੱਚ ਓਰੀਜਨ ਹੋਈ, ਉਹਨੂੰ ਵਾਈਟ ਵਿਮਨਸ ਦੇ ਨਾਲ ਪਹਿਲਾਂ ਜੋੜਿਆ ਗਿਆ। ਉਸ ਤੋਂ ਬਾਅਦ ਜਦੋਂ ਖਾਸ ਕਰ ਸੱਤਾ ਪਰਿਵਰਤਨ ਹੁੰਦਾ ਰੂਸ ਦੇ ਵਿੱਚ, ਚਾਈਨਾ ਦੇ ਵਿੱਚ, ਉਹਨਾਂ ਦਾ ਇੱਕ ਏਜੰਡਾ ਜਿਹੜਾ ਹੈਗਾ ਉਹ ਇਕੁਐਲਿਟੀ ਅਮੰਗ ਮੈਨ ਐਂਡ ਵਿਮਨ ਸੀਗਾ। ਵਿਮਨ ਦੀਆਂ ਜਿਹੜੀਆਂ ਡਿਮਾਂਡਸ ਨੇ ਜਾਂ ਵਿਮਨ ਦੀ ਇਕੁਐਲਿਟੀ ਦਾ ਇੱਕ ਵੱਡਾ ਕੁਐਸਚਨ ਜਿਹੜਾ ਉਹ ਉਹਨਾਂ ਸਰਕਾਰਾਂ ਨੇ ਸੱਤਾ ਪਲਟ ਤੋਂ ਪਹਿਲਾਂ ਵੀ ਤੇ ਬਾਅਦ ਵਿੱਚ ਵੀ ਉਹਨਾਂ ਦੇ ਏਜੰਡੇ ਤੇ ਪ੍ਰਾਇੋਰਟੀ ਦੇ ਵਿੱਚ ਸੀਗਾ। ਤਾਂ ਉਹ ਇਸੇ ਕਰਕੇ ਜਿਹੜਾ ਹੈ ਕਮਿਊਨਿਸਟ ਗਵਰਨਮੈਂਟਸ ਦੇ ਨਾਲ ਜਾਂ ਕਮਿਊਨਿਸਟ ਏਜੰਡਿਆਂ ਦੇ ਨਾਲ ਇਹ ਜੁੜਿਆ ਹੈਗਾ ਵਰਕਿੰਗ ਵਿਮਨਸ ਦੇ ਰਾਈਟਸ ਦੀ ਜਿਹੜੀ ਗੱਲ ਹੈਗੀ ਆ। ਉਸ ਤੋਂ ਬਾਅਦ ਅਸੀਂ ਦੇਖੀਏ ਲੜਾਈਆਂ ਰੈਗੂਲਰਲੀ 20ਵੀਂ ਸਦੀ ਦੇ ਵਿੱਚ ਤੇਜ਼ ਹੁੰਦੀਆਂ ਗਈਆਂ ਨੇ। ਉਹ ਵੈਸਟਰਨ ਉਹਦੇ 'ਚ ਵੀ ਗਈਆਂ ਨੇ, ਉਹ ਇੰਡੀਅਨ ਪਰਿਪੱਖ 'ਚ ਵੀ ਦੇਖੀਏ। ਜਦੋਂ ਹੀ ਔਰਤਾਂ ਨੇ ਘਰਾਂ ਤੋਂ ਬਾਹਰ ਆ ਕੇ, ਕਿਉਂਕਿ ਉਹ ਕੈਪੀਟਲਿਜ਼ਮ ਦੀ ਇੱਕ ਨੀਡ ਹੈਗੀ ਹੈ ਕਿ ਉਹਨੇ ਮੇਲ ਐਂਡ ਵਿਮਨ ਉਹਨਾਂ ਨੂੰ ਦੋਨਾਂ ਨੂੰ ਵਿਮਨ ਨੂੰ ਜਿਹੜਾ ਉਹ ਘਰੋਂ ਬਾਹਰ ਲੈ ਕੇ ਆਇਆ। ਮੇਲ ਪਹਿਲਾਂ ਹੀ ਕੰਮ ਕਰ ਰਹੇ ਆ ਫੈਕਟਰੀਆਂ ਦੇ ਅੰਦਰ, ਪਰ ਵਿਮਨ ਨੂੰ ਇਸ ਲਈ ਘਰੋਂ ਬਾਹਰ ਲੈ ਕੇ ਆਇਆ ਕਿਉਂਕਿ ਉਹਨਾਂ ਨੂੰ ਚੀਪ ਲੇਬਰ ਮਿਲ ਰਹੀ ਸੀ। ਉਹਨਾਂ ਨੂੰ ਜਿਹੜੇ ਮੇਲਸ ਤੋਂ ਘੱਟ ਪੈਸੇ ਔਰਤਾਂ ਨੂੰ ਦੇ ਕੇ ਪਰ ਕੰਮ ਉਹਨਾਂ ਹੀ ਔਰਤਾਂ ਕਰ ਰਹੀਆਂ ਸੀ। ਪਰ ਜਦੋਂ ਔਰਤਾਂ ਘਰਾਂ ਤੋਂ ਬਾਹਰ ਆਈਆਂ ਤਾਂ ਉਹਨਾਂ ਨੇ ਇੱਕ ਚੀਜ਼ ਐਕਸਪਲੋਰ ਕੀਤੀ ਵੀ ਇੱਥੇ ਸਾਡੇ ਨਾਲ ਧੱਕਾ ਹੋ ਰਿਹਾ। ਜਿਹੜਾ ਸਾਹਮਣੇ ਪਰਿਪੱਕ ਦਿਖ ਰਿਹਾ ਸੀ ਕਿ ਇੱਕ ਮੇਲ ਜਿਹੜਾ ਉਹਨਾਂ ਦੇ ਬਰਾਬਰ ਕੰਮ ਕਰ ਰਿਹਾ, ਉਨੇ ਹੀ ਘੰਟੇ ਕੰਮ ਕਰ ਰਿਹਾ ਹੈਗਾ, ਉਹਨੂੰ ਜ਼ਿਆਦਾ ਤਨਖਾਹ ਮਿਲ ਰਹੀ ਸੀ ਤੇ ਜਿਹੜੇ ਉਹ ਆ ਉਨਾ ਹੀ ਕੰਮ ਕਰ ਰਹੀ ਹੈ, ਉਨੇ ਹੀ ਘੰਟੇ ਕਰ ਰਹੀ ਹੈ, ਉਹਨੂੰ ਘੱਟ ਤਨਖਾਹ ਮਿਲ ਰਹੀ ਸੀ। ਮੈਨੂੰ ਲੱਗਦਾ ਇਹ ਚੀਜ਼ਾਂ ਗਰਾਊਂਡ ਤੋਂ ਸ਼ੁਰੂ ਹੁੰਦੀਆਂ ਮੂਵਮੈਂਟ ਦੀਆਂ ਡਿਫਰੈਂਟ ਫਾਰਮਸ ਆਈਆਂ। ਉਹਦੇ 'ਚ ਵੋਟਿੰਗ ਰਾਈਟ ਦਾ ਵੀ ਆਇਆ। ਪਹਿਲਾਂ ਵਿਮਨਸ ਕੋਲੇ ਕੋਈ ਵੋਟਿੰਗ ਰਾਈਟਸ ਨਹੀਂ ਸੀ, ਇਹਦੇ ਲਈ ਅਲੱਗ ਲੜਾਈ ਲੜੀ ਗਈ ਜਿਹੜੀ ਹੈਗੀ ਆ ਉਹ ਫਿਰ ਵੋਟਿੰਗ ਰਾਈਟਸ ਵੂਮਨਸ ਨੇ ਅਟੇਨ ਕੀਤਾ ਵੈਸਟਰਨ ਕੰਟਰੀ ਦੇ ਵਿੱਚ। ਅਗਰ ਅਸੀਂ ਇਹਦੇ 'ਚ ਇੰਡੀਆ 'ਚ ਦੇਖੀਏ ਬਹੁਤ ਲੇਟ ਵਿਮਨਸ ਨੂੰ ਵੋਟਿੰਗ ਰਾਈਟਸ ਦਿੱਤੇ ਗਏ ਨੇ, ਹੈ ਨਾ। ਤਾਂ ਉਹ ਲੜਾਈਆਂ ਮੈਨੂੰ ਲੱਗਦਾ ਹਰ ਕੰਟਰੀ 'ਚ, ਹਰ ਦੇਸ਼ 'ਚ, ਹਰ ਮਤਲਬ ਮੈਂ ਕਹਾਂਗੀ ਕੋਨੇ 'ਚ ਅਲੱਗ ਤਰ੍ਹਾਂ ਨਾਲ ਸ਼ੁਰੂ ਹੋਈਆਂ। ਪਰ ਉਹ ਐ ਸੀ ਕਿ ਡਿਮਾਂਡਸ ਆਲਮੋਸਟ ਐਵੇਂ ਹੀ ਸੀਗੀਆਂ ਕਿ ਸਾਡੀਆਂ ਵਰਕਿੰਗ ਕੰਡੀਸ਼ਨਸ ਤੇ ਧਿਆਨ ਦਿਓ, ਸਾਡੀਆਂ ਇਕੁਅਲ ਵੇਜਸ ਤੇ ਧਿਆਨ ਦਿਓ, ਸਾਡੇ ਵੋਟਿੰਗ ਰਾਈਟਸ ਤੇ ਧਿਆਨ ਦਿਓ। ਵੀ ਆਰ ਲਾਈਕ ਇਕੁਅਲਸ ਟੂ ਮੇਲ, ਹੈ ਨਾ। ਅਸੀਂ ਦੋ ਮਤਲਬ ਧਰਤੀ ਤੇ ਦੋ ਹੀ ਜੈਂਡਰਸ ਨੇ, ਵਨ ਇਜ਼ ਮੇਲ ਐਂਡ ਵਨ ਇਜ਼ ਫੀਮੇਲ। ਤਾਂ ਇਕੁਐਲਿਟੀ ਦੀ ਨਜ਼ਰ ਨਾਲ ਦੋਨਾਂ ਜੈਂਡਰਸ ਨੂੰ ਇੱਕੋ ਅੱਖ ਦੇ ਨਾਲ ਦੇਖਣਾ ਚਾਹੀਦਾ ਹੈਗਾ। ਇਹੀ ਉਹਨਾਂ ਦੀ ਇੱਕੋ ਇੱਕ ਡਿਮਾਂਡ ਸੀਗੀ। ਜੇ ਆਪਾਂ ਪੰਜਾਬ ਦੇ ਪ੍ਰੋਫੈਕਟ 'ਚ ਆਪਾਂ ਗੱਲ ਕਰੀਏ ਤਾਂ ਆਪਾਂ ਦੇਖਦੇ ਹਾਂ ਕਿ ਪਹਿਲਾਂ ਕੁੰਡ ਹੁੰਦਾ ਸੀਗਾ, ਸਾਡੇ ਹਰਿਆਣੇ 'ਚ ਘੂੰਘਟ ਕਿਹਾ ਜਾਂਦਾ ਹੈ ਤੇ ਉਹ ਓਲਾ ਵੀ ਕਿਹਾ ਜਾਂਦਾ, ਜਿਹੜਾ ਓਲਾ ਕਰਦੀਆਂ ਸੀਗੀਆਂ ਔਰਤਾਂ। ਤੇ ਪੰਜਾਬ 'ਚ ਜਿਹੜਾ ਕੁੰਡ ਪ੍ਰਥਾ ਹੈਗਾ ਇਹ ਤੋਂ ਕਦੋਂ ਖਹਿੜਾ ਛੁੱਟਦਾ ਔਰਤਾਂ ਦਾ ਤੇ ਇਹਦੀ ਕੀ ਤੁਸੀਂ ਰੂਟਸ ਦੇਖਦੇ ਹੋ? ਤੇ ਦੂਜਾ ਮੈਨੂੰ ਇਹ ਵੀ ਦੱਸਿਓ ਕਿ ਹਰਿਆਣੇ 'ਚ ਤਾਂ ਹਾਲਾਂਕਿ ਰੀਸੈਂਟਲੀ ਸ਼ੁਰੂ ਹੋ ਗਿਆ, ਬਹੁਤ ਸਾਰੀ ਔਰਤਾਂ ਹੁਣ ਗੁੰਡ ਨਹੀਂ ਕੱਢ ਰਹੀਆਂ। ਹਰਿਆਣੇ 'ਚ ਇਹਦਾ ਕਿੰਨਾ ਕੁ ਹੁਣ ਅੰਦੋਲਨ ਦਾ ਅਸਰ ਹੈ? ਦੇਖੋ ਇਹ ਜਿਹੜੀ ਘੁੰਡ ਦੀ ਪ੍ਰਥਾ ਹੈ ਬਹੁਤ ਪੁਰਾਤਨ ਹੈ। ਬੇਸਿਕਲੀ ਜੇ ਅਸੀਂ ਇਹਦੇ ਵੀ ਪਿਛੋਕੜ 'ਚ ਜਾਵਾਂਗੇ, ਉਹ ਬੇਸਿਕਲੀ ਹੈ ਕਿ ਜਦੋਂ ਫੀਮੇਲ ਨੂੰ ਐਜ਼ ਅ ਪ੍ਰਾਪਰਟੀ ਮੰਨਿਆ ਗਿਆ ਤੇ ਉਹਨੂੰ ਇਹ ਲੱਗਿਆ ਗਿਆ ਕਿ ਵੀ ਕੈਨ ਨਾਟ ਸ਼ੇਅਰ ਫੀਮੇਲ ਵਿਦ ਅਦਰਸ, ਤਾਂ ਉਦੋਂ ਉਹਨੂੰ ਲੁਕੋ ਕੇ ਤੇ ਬੰਨ ਕੇ ਤੇ ਉਦੋਂ ਘਰਾਂ ਦੇ ਅੰਦਰ ਤਾੜ ਕੇ ਜਿਹੜੀ ਰੱਖਣ ਦੀ ਪ੍ਰਕਿਰਿਆ ਆਈ। ਇਹ ਜਿਹੜੀ ਚੀਜ਼ ਹੈਗੀ ਹੈ ਇਹ ਖਾਸ ਕਰ ਜਦੋਂ ਅਸੀਂ ਦੇਖਾਂਗੇ ਕੁਝ ਚੀਜ਼ਾਂ ਤਾਂ ਦੇਖੋ ਅਲੱਗ-ਅਲੱਗ ਜਿਵੇਂ ਰਿਲੀਜਨ ਜਿਹੜੇ ਆ ਓਰੀਜਿਨੇਟ ਹੁੰਦੇ ਰਹੇ, ਉਹਨਾਂ 'ਚ ਕੁਝ ਪੋਜ਼ਿਟਿਵ ਚੀਜ਼ਾਂ ਆਈਆਂ। ਮਤਲਬ ਉਹ ਲਗਾ ਲਓ ਕਿ ਹਿੰਦੂਇਜ਼ਮ ਤੋਂ ਜਦੋਂ ਜੈਨਿਜ਼ਮ ਆਉਂਦਾ ਹੈ, ਬੁੱਧਿਜ਼ਮ ਆਉਂਦਾ ਹੈ, ਸਿੱਖੀਜ਼ਮ ਆਉਂਦਾ ਹੈ, ਕੁਝ ਰਿਲੀਜਨਸ ਨੇ ਤਾਂ ਪੋਜ਼ਿਟਿਵ ਕੁਝ ਥੋੜੀਆਂ ਪੋਜ਼ਿਟਿਵ ਚੀਜ਼ਾਂ ਰਿਗਾਰਡਿੰਗ ਵਿਮਨ ਉਹ ਆਪਦੇ ਆਪ ਹੀ ਅਡਾਪਟ ਕੀਤੀਆਂ ਐਜ਼ ਅ ਰਿਲੀਜੀਅਸ। ਉਹਦੇ 'ਚ ਕੁਝ ਜਿਹੜਾ ਹੈਗਾ ਉਹ ਜਿਵੇਂ ਸਤੀ ਪ੍ਰਥਾ ਉਹਦੇ ਖਿਲਾਫ ਔਰਤਾਂ ਨੇ ਲੜਾਈ ਲੜੀ,
ਹੈ ਨਾ, ਉਹ ਲੜਾਈ ਲੜ ਕੇ ਉਹ ਬੰਦ ਕਰਾਉਣੀ ਪਈ। ਉਹਦੇ ਚ ਅੰਗਰੇਜ਼ਾਂ ਨੇ ਇੱਕ ਰੋਲ ਨਿਭਾਇਆ ਹੈਗਾ ਕਿ ਸਤੀ ਪ੍ਰਥਾ ਨੂੰ ਖਤਮ ਕੀਤਾ ਜਾਵੇ। ਉਸ ਤੋਂ ਬਾਅਦ ਅਦਰਵਾਈਜ਼ ਜਦੋਂ ਕੁੜੀ ਮਤਲਬ ਔਰਤਾਂ ਜਿਹੜੀਆਂ ਉਹ ਘਰਾਂ ਤੋਂ ਬਾਹਰ ਖੇਤਾਂ 'ਚ ਕੰਮ ਕਰਨ ਗਈਆਂ ਜਾਂ ਫੈਕਟਰੀਆਂ 'ਚ ਕੰਮ ਕਰਨ ਗਈਆਂ, ਉਹ ਉਹਨਾਂ ਨੇ ਕੁਝ ਚੀਜ਼ਾਂ ਉਦੋਂ ਤੋੜੀਆਂ ਹੈਗੀਆਂ ਨੇ। ਜਦੋਂ ਖਾਸ ਕਰ ਅਸੀਂ ਹਰਿਆਣੇ ਦੀ ਗੱਲ ਕਰਦੇ ਹਾਂ, ਕਿਉਂਕਿ ਹਰਿਆਣੇ 'ਚ ਇਹ ਹੈ ਕਿ ਔਰਤਾਂ ਖੇਤਾਂ 'ਚ ਬਹੁਤ ਕੰਮ ਕਰਦੀਆਂ ਨੇ, ਖੇਤ ਘਰਾਂ ਤੋਂ ਬਾਹਰ ਜਾਂਦੀਆਂ ਨੇ, ਪਰ ਇੱਕ ਹੈਗਾ ਕਿ ਉਹ ਆਪਦਾ ਉਹੀ ਘੂੰਗਟ ਵਾਲਾ ਜਿਹੜਾ ਉਹ ਹੈ ਉਹ ਕਰਕੇ ਅੱਜ ਵੀ ਕੰਮ ਕਰ ਰਹੀਆਂ ਹੈਗੀਆਂ ਨੇ। ਤਾਂ ਮੈਨੂੰ ਲੱਗਦਾ ਕਿ ਉਹ ਉਵੇਂ ਹੈ ਕਿ ਜਦੋਂ ਖਾਸ ਕਰ ਔਰਤਾਂ ਕੰਮ ਕਰਦੀਆਂ ਨੇ ਉਦੋਂ ਤਾਂ ਉਹ ਘੂੰਗਟ ਨਹੀਂ ਕਰਦੀਆਂ, ਜਦੋਂ ਖਾਸ ਕਰ ਮੇਲਸ ਅਰਾਊਂਡ ਹੈਗੇ ਨੇ ਉਦੋਂ ਉਹ ਘੂੰਗਟ ਕਰਦੀਆਂ। ਪਰ ਮੈਨੂੰ ਲੱਗਦਾ ਅੱਜ ਦੇ ਟਾਈਮ 'ਚ ਟ੍ਰੈਂਡਸ ਜਿਹੜੇ ਉਹ ਪਿੰਡਾਂ ਦੇ ਅੰਦਰ ਥੋੜੇ ਚੇਂਜ ਹੋ ਰਹੇ ਨੇ। ਉਹ ਆਇਆ ਹੈਗਾ ਕਿ ਆਸੇ-ਪਾਸੇ ਦੀਆਂ ਚੀਜ਼ਾਂ ਨੂੰ ਦੇਖ ਕੇ, ਪਰ ਮੈਂ ਇਹ ਨਹੀਂ ਕਹਿ ਰਹੀ ਕਿ ਪਿੰਡਾਂ ਦੇ ਤੱਕ ਇਹ ਚੀਜ਼ਾਂ ਅਜੇ ਚੇਂਜ ਹੋ ਗਈਆਂ ਨੇ। ਹਾਂ, ਪੰਜਾਬ ਦੇ ਅੰਦਰ ਉਹ ਚ ਸਿੱਖੀਜ਼ਮ ਇੱਕ ਵੱਡਾ ਰੋਲ ਰਿਹਾ ਹੈਗਾ ਕਿ ਐਜ਼ ਅ ਧਰਮ ਜਿਹੜਾ ਉਹਨੇ ਕੁਝ ਚੀਜ਼ਾਂ ਇਨਕੋਰਪੋਰੇਟ ਕੀਤੀਆਂ ਨੇ, ਤਾਂ ਉਹ ਵਿਮਨਸ ਨੂੰ ਵੀ ਕੁਝ ਲਿਬਰੇਸ਼ਨ ਉਹਨੇ ਐਜ਼ ਅ ਰਿਲੀਜਨ ਦਿੱਤੀਆਂ ਹੈਗੀਆਂ ਨੇ। ਤਾਂ ਮੈਨੂੰ ਲੱਗਦਾ ਪੰਜਾਬ 'ਚੋਂ ਇੱਕ ਵੱਡਾ ਫੈਕਟਰ ਰਿਹਾ ਹੈਗਾ ਇਹ ਚੀਜ਼ ਨੂੰ ਚੱਕਣ ਦੇ ਲਈ। ਤੇ ਪੰਜਾਬ ਦੀ ਆਪਾਂ ਗੱਲ ਕਰ ਰਹੇ ਹਾਂ, ਉਦੋਂ ਕੀ ਆਪਾਂ ਕੋਈ ਇੱਦਾਂ ਦੇ ਵੂਮਨ ਫਿਗਰਸ ਵੀ ਦੇਖਦੇ ਹਾਂ ਹਿਸਟਰੀ 'ਚ ਜਿਨ੍ਹਾਂ ਤੋਂ ਇਨਸਪੀਰੇਸ਼ਨ ਲਈ ਜਾ ਸਕਦੀ ਹੈ? ਤੇ ਪੰਜਾਬ ਦੇ ਜੇ ਔਰਤਾਂ ਹੈਗੀਆਂ ਉਹਨਾਂ ਨੂੰ ਕਿੱਥੋਂ ਸ਼ਕਤੀ ਮਿਲਦੀ ਹੈ ਜੇ ਆਪਾਂ ਇਹਦੇ ਤੇ ਹੀ ਗੱਲ ਕਰੀਏ ਤਾਂ? ਹਾਂਜੀ, ਜਿਹੜੀ ਮੈਨੂੰ ਲੱਗਦਾ ਕਿ ਜਦੋਂ ਅਸੀਂ ਵਿਮਨ ਚਿਹਰਿਆਂ ਦੀ ਗੱਲ ਕਰਦੇ ਹਾਂ ਪੰਜਾਬ 'ਚ, ਖਾਸ ਕਰ ਵਿਮਨ ਲੀਡਰਸ ਜਾਂ ਕਹੀਏ ਪ੍ਰੇਰਨਾ ਸਰੋਤ ਦੀਆਂ ਗੱਲਾਂ ਕਰਦੇ ਹਾਂ, ਤਾਂ ਮੈਨੂੰ ਲੱਗਦਾ ਸਭ ਤੋਂ ਵੱਡੀ ਚੀਜ਼ ਜਿਹੜੀ ਆਉਂਦੀ ਹੈ ਦਿਮਾਗ 'ਚੋਂ ਮਾਈ ਭਾਗੋ ਆਉਂਦੀ ਹੈ। ਮਾਈ ਭਾਗੋ ਜਦੋਂ ਅਨੰਦਪੁਰ ਦੇ ਕਿਲੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਲੜਾਈ ਲੜ ਰਹੇ ਸੀਗੇ ਤੇ ਉਹਨਾਂ ਨੂੰ 40 ਸਿੱਖ ਬੇਦਾਵਾ ਲਿਖ ਕੇ ਦੇ ਗਏ ਸੀਗੇ, ਕਿਉਂਕਿ ਉਹ ਭੁੱਖ ਤੇ ਦੁੱਖ ਤੋਂ ਪਰੇਸ਼ਾਨ ਸੀ ਜਦੋਂ ਮੁਗਲਾਂ ਨੇ ਉਹਨਾਂ ਨੂੰ ਘੇਰਾ ਪਾ ਲਿਆ ਸੀਗਾ। ਉਹ ਇਹ ਕਹਿ ਰਹੇ ਸੀ ਵੀ ਅਸੀਂ ਆਹ ਲੜਾਈ ਨੂੰ ਇੱਥੇ ਛੱਡ ਕੇ ਜਾ ਰਹੇ ਹਾਂ। ਉਦੋਂ ਜਿਹੜੀ ਮਾਈ ਭਾਗੋ ਸਾਹਮਣੇ ਆਉਂਦੀ ਹੈ, ਉਹ ਗੁਰੂ ਦੇ ਨਾਲ ਖੜਦੀ ਵੀ ਹੈ ਤੇ ਉਹ ਜਿਹੜੇ ਬੇਦਾਵਾ ਲਿਖ ਕੇ ਗਏ 40 ਸਿੱਖ ਨੇ ਉਹਨਾਂ ਨੂੰ ਲਾਹਨਤਾਂ ਵੀ ਪਾਉਂਦੀ ਹੈਗੀ ਹੈ ਵੀ ਤੁਸੀਂ ਕਾਹਦੇ ਮਰਦ ਹੋ ਜੇ ਤੁਸੀਂ ਇਹੋ ਜਿਹੇ ਟਾਈਮ 'ਚ ਗੁਰੂ ਨੂੰ ਛੱਡ ਕੇ ਜਾਓਗੇ। ਤਾਂ ਮੈਨੂੰ ਲੱਗਦਾ ਉਹ ਪਹਿਲੀ ਚੀਜ਼ ਹੈਗੀ ਹੈ ਜਦੋਂ ਸਾਨੂੰ ਉਹ ਇਹ ਪ੍ਰੇਰਨਾ ਦਿੰਦੀ ਹੈ ਕਿ ਬਾਈ ਜਿੰਨੀ ਮਰਜ਼ੀ ਔਖੀ ਲੜਾਈ ਹੋਵੇ, ਜਿੰਨੀ ਮਰਜ਼ੀ ਸਾਨੂੰ ਲੜਾਈ ਔਖੀ ਲੜਨੀ ਪਵੇ, ਪਰ ਲੜਾਈ ਦੇ ਸਿਖਰ ਤੇ ਆ ਕੇ ਜਿਹੜਾ ਉਹ ਭੱਜਣਾ ਨਹੀਂ ਚਾਹੀਦਾ। ਉਹ ਲੜਾਈ ਨੂੰ ਅੰਤ ਤੱਕ ਜਿਹੜਾ ਉਹ ਲੜਨ ਦੀ ਪ੍ਰੇਰਨਾ ਦਿੰਦੀ ਹੈ। ਦੂਸਰੀ ਮੈਨੂੰ ਲੱਗਦਾ ਕਿ ਇੱਕ ਗਦਰੀ ਗੁਲਾਬ ਕੌਰ ਜੀ ਹੋਏ ਨੇ, ਤੇ ਜਦੋਂ ਗਦਰ ਲਹਿਰ ਪੰਜਾਬ ਦੇ ਅੰਦਰ ਵੱਧ ਰਹੀ ਹੈਗੀ ਆ, ਤਾਂ ਉਦੋਂ ਗਦਰੀ ਗੁਲਾਬ ਕੌਰ ਆਪਦੇ ਘਰ ਵਾਲੇ ਨਾਲ ਉਹ ਗਦਰ ਲਹਿਰ 'ਚ ਕੁੱਦਦੀ ਹੈਗੀ ਆ। ਉਸ ਤੋਂ ਬਾਅਦ ਕੀ ਹੈ ਕਿ ਉਹਦੇ ਜਿਹੜਾ ਪਾਰਟਨਰ ਹੈਗਾ ਉਹ ਬਾਹਰ ਅਮਰੀਕਾ 'ਚ ਜਾਣਾ ਚਾਹੁੰਦਾ ਹੈਗਾ, ਪਰ ਉਹ ਇਹ ਮਤਲਬ ਗਦਰ ਲਹਿਰ ਨੂੰ ਸਮਝਦੇ ਹੋਏ ਉਹਨੂੰ ਇਹ ਲੱਗਦਾ ਕਿ ਦੇਸ਼ ਦੀ ਧਰਤੀ ਦੇ ਅੰਦਰ ਗਦਰ ਲਹਿਰ 'ਚ ਜੁੜ ਕੇ ਤੇ ਦੇਸ਼ ਦੀ ਆਜ਼ਾਦੀ ਲਈ ਕੰਮ ਕਰਨਾ ਜ਼ਿਆਦਾ ਜ਼ਰੂਰੀ ਹੈ। ਉਹ ਆਪਦੇ ਘਰ ਵਾਲੇ ਨੂੰ ਤਲਾਕ ਦਿੰਦੀ ਹੈ ਜਾਂ ਉਹਨੂੰ ਛੱਡ ਦਿੰਦੀ ਹੈ ਉਸ ਟਾਈਮ ਦੇ ਉੱਤੇ, ਤੇ ਗਦਰ ਲਹਿਰ 'ਚ ਜਿਹੜਾ ਹੋਰ ਜੋਸ਼ ਭਰੀ ਉਹਦੇ ਨਾਲ ਕੀ ਕਵਾਂਗੇ ਕਿ એનર્ਜੀ ਦੇ ਨਾਲ ਉਸ ਲਹਿਰ ਦੇ ਵਿੱਚ ਕੁੱਦਦੀ ਹੈਗੀ ਹੈ। ਤੇ ਉਸ ਤੋਂ ਬਾਅਦ ਅਗਰ ਅਸੀਂ ਦੇਖੀਏ ਕਿ ਖਾਸ ਕਰ 80 ਤੋਂ 90 ਦੇ ਦਹਾਕੇ ਦਾ ਜਿਹੜਾ ਕਾਲਾ ਦੌਰ ਹੈ ਪੰਜਾਬ ਦੇ ਅੰਦਰ, ਤਾਂ ਪੰਜਾਬ ਦੀਆਂ ਮਾਵਾਂ ਨੇ ਜਦੋਂ ਉਸ ਟਾਈਮ ਤੇ ਇੱਕ ਲੜਾਈ ਲੜੀ ਆਪਦੇ ਗੁੰਮ ਹੋਏ ਜਾਂ ਪੁਲਿਸ ਦੇ ਟਾਰਚਰ ਹੋਏ ਪੁੱਤਾਂ ਨੂੰ ਲੱਭਣ ਦੇ ਲਈ, ਤਾਂ ਮੈਨੂੰ ਲੱਗਦਾ ਉਹ ਜਿਹੜੀ ਲੜਾਈ ਹੈ ਸ਼ਿੱਦਤ ਨਾਲ ਸਾਨੂੰ ਇਹ ਦਿਖਦੀ ਹੈ। ਉਹ ਅੱਜ ਤੋਂ ਨਾਲ 40 ਸਾਲ ਹੋਣ ਵਾਲੇ ਹੋ ਗਏ ਉਸ ਮਤਲਬ ਇਨਸੀਡੈਂਟ ਨੂੰ ਜਾਂ ਉਸ ਕਾਲੇ ਦੌਰ ਨੂੰ, ਤਾਂ ਉਹ 40 ਸਾਲ ਤੋਂ ਵੀ ਮਾਵਾਂ ਜਿਹੜੀਆਂ ਅੱਜ ਆਪਦੇ ਪੁੱਤਾਂ ਦੇ ਇਨਸਾਫ ਦੀ ਮੰਗ ਕਰ ਰਹੀਆਂ ਨੇ ਰੈਗੂਲਰਲੀ, ਮੈਨੂੰ ਲੱਗਦਾ ਉਹ ਵੀ ਇੱਕ ਪ੍ਰੇਰਨਾ ਸਰੋਤ ਨੇ ਅੱਜ ਦੇ ਟਾਈਮ ਦੇ ਵਿੱਚ ਪੰਜਾਬ ਦੀਆਂ ਔਰਤਾਂ ਤੇ ਪੰਜਾਬ ਦੀਆਂ ਕੁੜੀਆਂ ਨੂੰ ਵੀ ਕਿੰਨਾ ਦ੍ਰਿੜ ਹੁੰਦਾ ਕਿ ਤੁਸੀਂ 4 ਦਹਾਕੇ ਕੱਢ ਦਿੰਦੇ ਹੋ ਉਸ ਲੜਾਈ ਨੂੰ ਜਾਰੀ ਰੱਖਣ ਦੇ ਲਈ। ਹਾਂ, ਇੱਕ ਗੱਲ ਇਹ ਵੀ ਹੁੰਦੀ ਹੈ ਕਿ ਦੋ ਕਿਸਮ ਦੇ ਫੈਮਿਨਿਜ਼ਮ ਡਿਬੇਟ ਆਪਾਂ ਨੂੰ ਦੇਖਣ ਨੂੰ ਮਿਲਦੇ ਆ। ਇੱਕ ਆਪਾਂ ਦੇਖ ਰਹੇ ਹਾਂ ਕਿ ਜਦੋਂ ਤੁਸੀਂ ਕਿਸਾਨ ਅੰਦੋਲਨ 'ਚ ਗਏ ਉਦੋਂ ਵੀ ਤੁਹਾਡੇ ਤੋਂ ਸਵਾਲ ਪੁੱਛੇ ਗਏ ਕਿ ਦੇਖੋ ਤੁਹਾਨੂੰ ਲੈਂਡ ਰਾਈਟਸ ਤਾਂ ਤੁਹਾਡੇ ਕੋਲ ਹੈ ਨਹੀਂ, ਫਿਰ ਤੁਸੀਂ ਕੀ ਕਰ ਰਹੇ ਹੋ ਅੰਦੋਲਨਾਂ 'ਚ, ਔਰਤਾਂ ਨੂੰ ਨਹੀਂ ਜਾਣਾ ਚਾਹੀਦਾ, ਇੱਕ ਪੂਰਾ ਨੈਰੇਟਿਵ ਸਿਰਜਿਆ ਗਿਆ ਤੁਹਾਡੇ ਖਿਲਾਫ। ਫਿਰ ਵੀ ਤੁਸੀਂ ਪਿਛਲੇ ਕਿਸਾਨ ਅੰਦੋਲਨ 'ਚ ਵੀ ਸੀਗੇ, ਕੱਲ ਵੀ ਬਾਰਡਰਾਂ ਤੇ ਵੱਡਾ ਇਕੱਠ ਹੋਇਆ, 30,000 ਦੇ ਨੇੜੇ ਤੇੜੇ ਇਕੱਠ ਸੀਗਾ, ਉਹ ਸ਼ੰਭੂ ਬਾਰਡਰ ਤੇ ਸੀਗਾ, 10,000 ਦੇ ਨੇੜੇ ਤੇੜੇ ਦਾ ਇਕੱਠ ਖਨੌਰੀ ਬਾਰਡਰ ਤੇ ਵੀ ਸੀਗਾ। ਤੇ ਇਹ ਜਿਹੜਾ ਹੈਗਾ ਜਿਹੜੇ ਦੋ ਪੈਰਲ ਉਹ ਚੱਲਦੇ ਨੇ, ਇੱਕ ਤਾਂ ਬਿਲਕੁਲ ਆਈਸੋਲੇਟ ਕਰਕੇ ਨਾਰੀਆਂ ਜਿਹੜੇ ਔਰਤਾਂ ਵਾਲੇ ਲੜਾਈਆਂ ਨੂੰ ਦੇਖਦੇ ਨੇ, ਤੇ ਦੂਜੇ ਜਿਹੜਾ ਵੱਡਾ ਟਾਕਰਾ ਹੁਕੂਮਤ ਨਾਲ ਰੱਖਦੇ ਨੇ। ਬਾਕੀ ਜਿਹੜੀ ਇਹ ਹੈਗੇ ਆ ਤੁਹਾਡੀ ਆਪਸੀ ਜਿਹੜੀ ਲੜਾਈਆਂ ਹੈਗੀਆਂ ਉਹਨੂੰ ਫਰੈਂਡਲੀ ਮੈਚ। ਹਾਂ, ਇਹ ਕੀ ਹੈ? ਇਹ ਮਾੜਾ ਜਿਹਾ ਇਹ ਤੇ ਚਾਨਣ ਪਾਓ। ਬੇਸਿਕਲੀ ਗੱਲ ਇਹ ਹੈ ਕਿ ਮੁੱਦੇ ਦੋ ਤਰੀਕੇ ਦੇ ਹੁੰਦੇ। ਇੱਕ ਜਿਹੜੇ ਖਾਸ ਕਰ ਸਾਡੇ ਘਰਾਂ ਦੇ ਅੰਦਰ ਹੈ, ਸਾਡੀ ਸੁਸਾਇਟੀ ਦੇ ਅੰਦਰ ਹੈਗੇ ਆ, ਉਹ ਖਾਸ ਕਰ ਸਾਡੇ ਰਹਿਣ ਸਹਿਣ ਨੂੰ ਲੈ ਕੇ ਹੈ, ਸਾਡੇ ਕਲਚਰਲ ਜਿਹੜੇ ਬਿਲੀਫਸ ਨੇ ਉਹਨਾਂ ਨੂੰ ਲੈ ਕੇ ਹੈਗੇ ਨੇ। ਇੱਕ ਉਹ ਮੁੱਦੇ ਨੇ। ਇੱਕ ਮੁੱਦੇ ਨੇ ਜਿਹੜੇ ਸਾਡੀ ਮੌਜੂਦਾ ਸੱਤਾ ਦੇ ਨਾਲ ਹੁੰਦੇ ਨੇ, ਸਾਡੀਆਂ ਸਰਕਾਰਾਂ ਦੇ ਨਾਲ ਹੁੰਦੇ ਨੇ। ਉਹ ਉਹੀ ਨੇ, ਉਹ ਮੈਨੂੰ ਲੱਗਦਾ ਕਿ ਉਹ ਸਾਂਝੇ ਮੁੱਦੇ ਨੇ, ਉਹ 'ਚ ਮੇਲ ਫੀਮੇਲ ਦਾ ਕੁਝ ਨਹੀਂਗਾ। ਅੱਜ ਦੇ ਟਾਈਮ 'ਚ ਜਦੋਂ ਲੇਬਰ ਲਾਜ਼ ਚੇਂਜ ਹੁੰਦੇ ਨੇ, ਜਦੋਂ ਕੁਝ ਵੀ ਸਰਕਾਰੀ ਨੌਕਰੀਆਂ ਦੀ ਘਾਟ ਹੁੰਦੀ ਹੈਗੀ ਹੈ, ਜਦੋਂ ਬੇਰੁਜ਼ਗਾਰੀ
ਅੰਤ ਤੋਂ ਜ਼ਿਆਦਾ ਵੱਧ ਜਾਂਦੀ ਹੈਗੀ ਹੈ। ਮੈਨੂੰ ਲੱਗਦਾ ਉਹ ਸਾਂਝੇ ਨੇ, ਉਹਦੇ 'ਚ ਕੋਈ ਮਰਦ ਨਹੀਂਗਾ, ਕੋਈ ਔਰਤ ਨਹੀਂਗੀ, ਉਹ ਸਾਡੇ ਨੇ। ਖਾਸ ਕਰ ਜਿਵੇਂ ਕਿਸਾਨੀ ਦੇ ਕਾਨੂੰਨ 3 ਕਾਲੇ ਪਾਸ ਕੀਤੇ ਸੀ ਅੱਜ ਤੋਂ 4 ਸਾਲ ਪਹਿਲਾਂ। ਉਸ ਤੋਂ ਇਲਾਵਾ ਜਦੋਂ ਅੱਜ MSP ਦੀ ਗੱਲ ਹੁੰਦੀ ਹੈ, ਉਹ ਸਾਡੇ ਸਾਂਝੇ ਮੁੱਦੇ ਨੇ, ਕਿਉਂਕਿ ਉਹਨਾਂ ਨੇ ਸਾਡੇ ਘਰਾਂ ਦੇ ਅੰਦਰ ਅਟੈਕ ਕਰਨਾ ਹੈਗਾ। ਉਹਦੇ 'ਚ ਮੇਲ ਹੋਵੇ ਭਾਵੇਂ ਫੀਮੇਲ ਹੋਵੇ, ਸਾਰੇ ਦੇ ਸਾਰੇ ਜਿਹੜੇ ਹੈਗੇ ਉਹਦੇ ਅੰਦਰ, ਉਹਦੇ ਉਸ ਘੇਰੇ ਦੇ ਅੰਦਰ ਆਉਣਗੇ। ਇੱਕ ਹੁੰਦੇ ਆ ਕਿ ਖਾਸ ਕਰ ਔਰਤ ਹੋਣ ਦੇ ਨਾਤੇ ਤੁਸੀਂ ਸਮਾਜ ਦੇ ਅੰਦਰ ਕੁਝ ਦਬਦਬਾ ਜਿਹੜਾ ਉਹ ਮਹਿਸੂਸ ਕਰਦੇ ਹੈਗੇ ਹੋ, ਤੁਸੀਂ ਕਿਸੇ ਆਪਰੇਸ਼ਨ ਦੇ ਥਰੂ ਜਾਣੇ ਹੋਗੇ ਹੋ। ਕਿਉਂਕਿ ਜਦੋਂ ਖਾਸ ਕਰ ਰਾਤਾਂ ਨੂੰ, ਰਾਤ ਦੀ ਗੱਲ ਕਰ ਲਈਏ ਕਿ ਰਾਤ ਨੂੰ ਮੈਂ ਸੜਕ ਤੇ ਨਿਕਲਾਂ, ਤੁਸੀਂ ਨਿਕਲੋ, ਇਹ 'ਚ ਫਰਕ ਹੈ। ਜਦੋਂ ਤੁਸੀਂ ਮੈਂ ਨਿਕਲੂੰਗੀ ਤਾਂ ਮੈਨੂੰ ਉਹ ਸੋਚ ਕੇ ਨਿਕਲਣਾ ਪੈਣਾ है ना कि मैं एक औरत हाँ तो मैं इन्ने बजे अगर घरों बाहर जा रही हाँ तो मैंने आपकी सिक्योरिटी का सोचना पैना, वैदर आई एम सेफ और नॉट ऑन द रोड्स, है ना। उस तो इलावा जो खासकर चाइल्ड केयर की गल हैगी है ना, चाइल्ड केयर लीव की गल हैगी है, ओदी लड़ाई हैगी है वर्किंग वुमेन्स की, ओदी एक आपदी लड़ाई है। इक्वल लेबर राइट्स की एक आपदी लड़ाई हैगी है, इक्वल वेजिस की एक आपदी लड़ाई हैगी है। मैनूं लगदा है कि ये लड़ाई दो तरह दी लड़ाइयां ने जिहड़ियां साडे सामने ने, पर हाँ एक च असीं इकट्ठे लड़दे हां, दूजी च भी असीं इकट्ठे ही लड़दे हां, पर दूजी च ये हुंदा है कि असीं लड़ किहदे नाल रहे हां, फाइनली असीं सत्ता दे नाल ही रहे हां। जे असीं किसान अंदोलन की गल करिए, किसान अंदोलन दे च साडी मेजर लड़ाई जिहड़ी है सरकार दे नाल है कि 3 काले कानून वापस होण। उस समय की लड़ाई सी, अज दे समय की है कि MSP दित्ती जावे, सानू पेंशन दित्ती जावे, मतलब ओह जिहड़ी चीज़ है वो सरकार दे नाल है, उहदे च मैनूं भी फायदा होना ते जिहड़े मेरे नाल मेल लड़ रहे ने उन्हां नूं भी फायदा होना, ठीक है। उस तो इलावा होंदी है कि खासकर जदों असीं इन्नी वड्डी लड़ाई लड़ रहे हां तो उहदे च जिहड़े साडे समाज दे अंदर कुरीतियां पईयां ने, तो उहदे च की हुंदा है कि साडा ये भी जोर हुंदा है कि ओह कुरीतियां ते आओ रल के मिल के जिहड़ा है ओह ध्यान दईए ते जिहड़ियां ये कुरीतियां ने जिहड़ियां सानूं वंडदियां ने, है ना, ਉਹ ਜਿਹੜੀਆਂ ਵੰਡਣ ਵਾਲੀਆਂ ਕੁਰੀਤੀਆਂ ਨੇ, ਆਓ ਉਹਨਾਂ ਨੂੰ ਮਿਲ ਕੇ ਜਿਹੜਾ ਹੈ ਉਹ ਦੂਰ ਕਰੀਏ। ਮੈਨੂੰ ਲੱਗਦਾ ਉਹ ਲੜਾਈ ਹੈ ਉਹ ਫਰੈਂਡਲੀ ਇਸ ਲਈ ਕਹੀ ਜਾਂਦੀ ਹੈ ਕਿਉਂਕਿ ਉਹਦੇ 'ਚ ਕੋਈ ਦੁਸ਼ਮਣਾ ਨਹੀਂਗਾ, है ना। गल है कि मैं अगर औरतां पहला अगर आप देखिए कि किसान पहले किसान अंदोलन वाले शरेआम क्वेश्चन सीगा कि औरतां इत्थे की करदियां ने, क्योंकि वो लग रहा है भी एक जमीनां दी लड़ाई है, ये मेज क्योंकि जमीनां दी जिहड़ी ने भी कहा, सुप्रीम कोर्ट ने कमेंट करके कहा सीगा कि ये जिहड़े पंजाब दे किसान हैगे आ औरतां नूं ते बच्चियां नूं लेके आ गए ने, इन्हां नूं कर भेजो। जिहड़ा सुप्रीम कोर्ट दा वो सैक्सिस्ट बयान सीगा ਉਹਦੇ ਬਾਰੇ भी गल होई। हां बिल्कुल, ਉਹ ਸੈਕਸਿਸਟ ਬਿਆਨ ਜਿਹੜਾ ਉਹ ਸਿਰਫ ਸੁਪਰੀਮ ਕੋਰਟ ਦਾ ਨਹੀਂਗਾ, ਉਹ ਦੇਸ਼ ਦੇ ਅੰਦਰ ਪ੍ਰਵੇਲ ਕਰ ਰਿਹਾ। ਉਹਨਾਂ ਨੂੰ ਲੱਗਦਾ ਜ਼ਮੀਨਾਂ ਦੀ ਲੜਾਈ ਹੋਵੇ, ਜਿੱਥੇ ਪ੍ਰਾਪਰਟੀ ਦੀ ਲੜਾਈ ਹੈ ਉੱਥੇ ਮੇਲਸ ਦੀ ਪਾਰਟਿਸਿਪੇਸ਼ਨ ਹੋਣੀ ਚਾਹੀਦੀ ਹੈ, ਫੀਮੇਲਸ ਉੱਥੇ ਕੀ ਕਰਦੀਆਂ ਨੇ। ਪਰ ਗੱਲ ਇੰਨੀ ਕੁ ਹੈ ਕਿ ਜਦੋਂ ਚੀਜ਼ਾਂ ਇੰਨੇ ਹੱਦ ਤੱਕ ਵੱਧ ਜਾਣ ਕਿ ਜ਼ਮੀਨਾਂ ਦੀਆਂ ਲੜਾਈਆਂ ਘਰਾਂ ਦੀਆਂ ਲੜਾਈਆਂ ਬਣ ਜਾਣ, ਤਾਂ ਉੱਥੇ ਸਾਨੂੰ ਇਹ ਸੋਚਣਾ ਪਊਗਾ ਕਿ ਅਸੀਂ ਉਹ ਲੜਾਈਆਂ ਨੂੰ ਸਿਰੇ ਚਾੜਨ ਦੇ ਲਈ ਇੱਕ ਦੂਜੇ ਦੇ ਨਾਲ ਨਹੀਂ ਖੜਾਂਗੇ ਤਾਂ ਕੱਲ ਨੂੰ ਸਾਡੇ ਨਾ ਘਰ ਬਚਣੇ ਨੇ ਨਾ ਸਾਡੀ ਸੁਸਾਇਟੀ ਬਚਣੀ ਹੈ। ਤਾਂ ਮੈਨੂੰ ਲੱਗਦਾ ਉਸ ਟਾਈਮ ਤੇ ਉਹ ਲੜਾਈ ਪ੍ਰਾਇਮਰੀ ਹੈਗੀ ਆ। ਪਰ ਔਰਤਾਂ ਨੇ ਅਗਰ ਅੰਦੋਲਨ ਜਾਣਾ ਹੈ, मतलब अंदोलन च जाना है तो आम घर च तो औरतां अंदोलन च नहीं जांदियां, तो सानू घरां दे अंदर भी कुछ बदलाव करने पैने ने। तो मैनूं लगदा ओही क्वेश्चन है, वो लड़ाइयां तां ही दोहरी बन जांदियां ने कि एक लड़ाई साडी सत्ता दे नाल है, दूसरी असीं आपदे च एक फ्रेंडली लड़ाई लड़ रहे हां टू चेंज द थिंग्स सो दैट कि आउण वालियां लड़ाइयां असीं होर सौखियां तरीके दे नाल आपस ते लड़ पाईए ते आपदी जिੱਤ वाले पासे नूं वध सकीए। एक किरदार कुशीदी भी गल हुंदी है कि औरतां दे किरदार ते खासे क्वेश्चन खड़े किए जाते हैं। आपां गाणियां राहीं भी देखते हैं, फिल्मां राहीं भी देखते हैं जिथे ਕੁੜੀ ਨੂੰ ਜਿਵੇਂ ਲਵ ਜਿਹੜੀ ਸਟੋਰੀਜ਼ ਫਿਲਮਾਂ ਹੈਗੀਆਂ ਉਹਨਾਂ 'ਚ ਆਪਾਂ ਦੇਖਦੇ ਹਾਂ ਕਿ ਔਰਤ ਨੂੰ ਹੀ ਵਿਲਨ ਦੇ ਤੌਰ ਤੇ ਪੇਸ਼ ਕੀਤਾ ਜਾਂਦਾ, ਗਾਣਿਆਂ 'ਚ ਜਿਵੇਂ ਆਬਜੈਕਟੀਫਾਈ ਕੀਤਾ ਜਾ ਰਿਹਾ ਹੈ। ਤੇ ਇੱਕ ਤੀਜੀ ਹੋਰ ਵੀ ਖਬਰਾਂ ਵੀ ਤੁਸੀਂ ਦੇਖੋ, ਮਤਲਬ ਅਸੀਂ ਪੱਤਰਕਾਰ ਵੀ ਉਹਨੇ ਜ਼ਿੰਮੇਦਾਰ ਹੈਗੇ ਆ। ਤੁਸੀਂ ਖਬਰਾਂ ਦੇਖੋ ਜਿਹੜੇ ਬਾਹਰ ਜਿਹੜੀ ਕੁੜੀਆਂ ਪੜ੍ਹਨ ਗਈਆਂ ਸੀਗੀਆਂ ਉਹਨਾਂ ਤੇ ਕੀ ਪਿੱਛੇ ਦੇਖੋ ਮੁੰਡਿਆਂ ਨੂੰ ਧੋਖੇ ਦੇ ਕੇ ਜਾ ਰਹੀਆਂ ਨੇ, ਵਿਆਹ ਤੋੜ ਰਹੀਆਂ ਨੇ, ਇਸ ਕਿਸਮ ਦੇ। ਅਤੇ ਫੈਮਿਨਿਸਟਾਂ ਨੂੰ ਵੀ ਕਿਤੇ ਨਾ ਕਿਤੇ ਜਿਹੜੇ ਤੁਸੀਂ ਮਹਿਲਾ ਅਧਿਕਾਰਾਂ ਦੀ ਗੱਲ ਕਰਦੇ ਹੋ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਘਰ ਤੋੜਨ ਵਾਲੀਆਂ ਕਹਿ ਕੇ ਪ੍ਰਚਾਰਿਆ ਜਾਂਦਾ। ਇਹ ਜਿਹੜਾ ਪੂਰਾ ਪ੍ਰਚਾਰ ਹੈਗਾ ਔਰਤਾਂ ਦੇ ਉਲਟ, ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਤੇ ਇਹਦਾ ਕੀ ਕਾਊਂਟਰ ਤੁਸੀਂ ਦੇਖਦੇ ਹੋ? ਜਿਹੜਾ ਇਹ ਪ੍ਰਚਾਰ ਹੈ, ਜਿਹੜਾ ਇਹ ਨੈਰੇਟਿਵ ਸੈੱਟ ਕੀਤਾ ਜਾਂਦਾ ਹੈ, ਕੁੜੀਆਂ ਜਿਹੜੀਆਂ ਅੰਦੋਲਨਾਂ 'ਚ ਜਾਂਦੀਆਂ ਨੇ, ਕੁੜੀਆਂ ਜਿਹੜੀਆਂ ਘਰੋਂ ਬਾਹਰ ਨਿਕਲ ਜਾਂਦੀਆਂ ਨੇ, ਹੈ ਨਾ, ਇਹ ਬਾਹਰ ਜਾਣ ਵਾਲਾ ਇੱਕ ਅਲੱਗ ਵਤੀਰਾ ਹੈ, ਉੱਤੇ ਆਪਾਂ ਬਾਅਦ 'ਚ ਗੱਲ ਕਰਾਂਗੇ। ਇਹ ਜਿਹੜੀਆਂ ਚੀਜ਼ਾਂ ਨੇ ਖਾਸ ਕਰ ਜਿਹੜੀਆਂ ਕੁੜੀਆਂ ਰਾਈਟਸ ਲਈ ਆਵਾਜ਼ ਉਠਾਉਂਦੀਆਂ ਨੇ ਜਾਂ ਫਿਰ ਹੱਕਾਂ ਦੀ ਨਾਅਰੇ ਬੁਲੰਦ ਕਰਦੀਆਂ ਨੇ, ਉਹ ਜਿਹੜੀਆਂ ਘਰ ਤੋੜਨ ਵਾਲੀਆਂ ਕੁੜੀਆਂ ਨੇ, ਮੈਨੂੰ ਲੱਗਦਾ ਕਿ ਇਹ ਜਿਹੜਾ ਨੈਰੇਟਿਵ ਹੈ ਸਰਕਾਰ ਵੱਲੋਂ ਹੀ ਸਿਰਜਿਆ ਗਿਆ। ਇਹ ਜਿਹੜਾ ਸੱਤਾ ਪਕਸ਼ ਹੈ, ਕਿਉਂਕਿ ਉਹਨੂੰ ਇਹ ਪਤਾ ਹੈ ਕਿ ਅਗਰ ਯੂਨਿਟੀ ਅਸੀਂ 50-50% ਆ ਧਰਤੀ ਦੇ ਉੱਤੇ, ਹੈ ਨਾ, ਖਾਸ ਕਰ ਦੇਸ਼ ਦੇ ਅੰਦਰ ਵੀ 50% ਮਰਦ ਨੇ 50% ਔਰਤਾਂ ਨੇ, ਤਾਂ ਇਹੋ ਜਿਹੀਆਂ ਚੀਜ਼ਾਂ ਪ੍ਰਚਾਰ ਕੇ ਤੁਸੀਂ ਪਹਿਲਾਂ ਹੀ 50% ਨੂੰ ਘਰਾਂ ਦੇ ਅੰਦਰ ਬੰਦ ਕਰ ਦਿੰਦੇ ਹੋ।
ਕਿਉਂਕਿ ਸਾਨੂੰ ਜਦੋਂ ਉਹ ਘਰਾਂ ਦੇ ਅੰਦਰ ਉਹ ਪ੍ਰਚਾਰ ਜਾਂਦਾ ਤੇ ਸਾਨੂੰ ਇਹ ਲੱਗਦਾ ਵੀ ਕੁੜੀਆਂ ਧੀਆਂ ਭੈਣਾਂ ਨੂੰ ਘਰੇ ਬਾ ਦਿੰਦੇ ਆ, ਆਪਾਂ ਚੱਲਦੇ ਆ ਮੋਰਚੇ ਤੇ, ਹੈ ਨਾ। ਤਾਂ ਸਾਡੀ ਉੱਥੇ ਹੀ 50% ਫੌਜ ਜਿਹੜੀ ਉਹ ਘਰਾਂ ਅੰਦਰ ਤੜ ਜਾਂਦੀ ਹੈ। ਮੈਨੂੰ ਲੱਗਦਾ ਇਹ ਸਮਝਣ ਵਾਲੀ ਗੱਲ ਹੈ ਕਿ ਇਹ ਅਪੋਜ਼ਿਟ ਪਕਸ਼ ਤੋਂ ਆਈ ਹੋਇਆ ਪ੍ਰਚਾਰ ਹੈ, ਜਿਹਨੂੰ ਸਾਨੂੰ ਸਿਰੇ ਤੋਂ ਜਿਹੜਾ ਹੈਗਾ ਉਹ ਨਿਖੇੜਨ ਦੀ ਲੋੜ ਹੈਗੀ ਹੈ ਵੀ ਇਹਦੇ ਤੇ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਕਿ ਇਹਦੇ ਤੇ ਕੀ ਦਲੀਲਾਂ ਨੇ। ਉਹੀ ਗੱਲ ਹੈ ਕਿ ਜਦੋਂ ਅਸੀਂ 100% ਰੜੇ ਮੈਦਾਨ 'ਚ ਹੋਵਾਂਗੇ ਤਾਂ ਸਾਡੀ ਤਾਕਤ ਵੀ ਦੁੱਗਣੀ ਹੋਊਗੀ, ਤਾਂ ਸਾਹਮਣੇ ਵਾਲੇ ਨੂੰ ਸਾਨੂੰ ਹਰਾਉਣਾ ਵੀ ਓਨਾ ਹੀ ਔਖਾ ਹੋ ਜਾਊਗਾ। ਦੂਜੀ ਗੱਲ ਜਿਹੜੀ ਤੁਸੀਂ ਗੱਲ ਕੀਤੀ ਕਿ ਬਾਹਰ ਕੁੜੀਆਂ ਜਾਂਦੀਆਂ ਨੇ ਤੇ ਫਿਰ ਉਸ ਤੋਂ ਬਾਅਦ ਚੋ ਮੈਰਿਜ ਦਾ ਪ੍ਰੋਮਿਸ ਕਰਕੇ ਜਾਂਦੀਆਂ ਨੇ, ਉਸ ਤੋਂ ਬਾਅਦ ਉਹ ਛੱਡ ਦਿੰਦੀਆਂ। ਮੈਨੂੰ ਲੱਗਦਾ ਕਿ ਇੱਕ ਨਵਾਂ ਵਤੀਰਾ ਹੈ ਇਹ ਸਮਾਜ ਦੇ ਅੰਦਰ, ਖਾਸ ਕਰ ਪੰਜਾਬ ਦੀ ਧਰਤੀ ਦੇ ਉੱਤੇ, ਕਿ ਅਸੀਂ 16 17 ਸਾਲਾਂ ਦੀਆਂ ਕੁੜੀਆਂ ਨੂੰ ਬਾਹਰ ਭੇਜ ਰਹੇ ਹਾਂ ਕਿ ਹਾਂ ਉਹ PR ਉੱਤੇ ਹੋ ਜਾਣਗੀਆਂ, ਸਾਡੇ ਮੁੰਡੇ ਨੂੰ ਬਾਹਰ ਬੁਲਾ ਲੈਣਗੀਆਂ ਤੇ ਸਾਡਾ ਮੁੰਡਾ ਸੈਟਲ ਹੋ ਜਾਊਗਾ। ਮੈਨੂੰ ਲੱਗਦਾ ਇਹ ਚੀਜ਼ਾਂ ਨੂੰ ਦੀ ਥਾਂ ਤੇ, ਕਿਉਂਕਿ ਇਸ ਦੇਸ਼ ਦੇ ਹਾਲਾਤ ਇਹੋ ਜਿਹੇ ਨੇ ਕਿ ਇੱਥੇ ਬੇਰੁਜ਼ਗਾਰੀ ਇੰਨੀ ਜ਼ਿਆਦਾ ਹੈ, ਸਾਨੂੰ ਇਹ ਲੱਗਦਾ ਕਿ ਭਾਰਤ ਦੇ ਅੰਦਰ ਜਿਹੜਾ ਹੈਗਾ ਅਸੀਂ ਕੋਈ ਕੰਮ ਨਹੀਂ ਕਰ ਸਕਦੇ ਜਾਂ ਸਾਡੇ ਬੱਚੇ ਜਿਹੜੇ ਆ ਉਹ ਸਫਲ ਨਹੀਂ ਹੋ ਸਕਦੇ, ਤਾਂ ਅਸੀਂ ਇੱਥੋਂ ਲੜਾਈ ਲੜਨ ਦੀ ਥਾਂ ਤੇ ਆਪਦੇ ਬੱਚਿਆਂ ਨੂੰ ਇੱਕ ਜਿਹੜਾ ਸੇਫ ਵੇ ਆਊਟ ਦੇ ਰਿਹਾ ਬਾਹਰ ਉਹਦੇ ਨਾਲ। 16-17 ਸਾਲ ਦੀ ਕੁੜੀ ਨੂੰ ਕੀ ਸਮਝ ਹੈ ਕਿ ਉਹਨੇ ਕਿਸੇ ਨਾਲ ਕੀ ਕਮਿਟਮੈਂਟ ਕਰਨੀ ਹੈ, ਇਹ ਸਾਡੇ ਸਮਾਜ 'ਚ ਖਾਸ ਕਰ ਹੈਗਾ, ਹੈ ਨਾ। 16-17 ਸਾਲ ਦੀ ਕੁੜੀ ਲਈ ਅੱਜ ਤੁਸੀਂ ਡਿਸੀਜਨ ਲੈ ਲੈਂਦੇ ਹੋ, ਪਰ ਜਦੋਂ ਉਹ ਵੈਸਟਰਨ ਕੰਟਰੀਜ਼ 'ਚ ਜਾਂਦੀ ਹੈ ਉਹਦਾ ਪੁਆਇੰਟ ਆਫ ਵਿਊ ਜਿਹੜਾ ਉਹ ਐਕਸਪੈਂਡ ਹੁੰਦਾ, ਉਸ ਤੋਂ ਬਾਅਦ ਉਹਦੇ ਆਈਡੀਆਜ਼ ਚੇਂਜ ਹੁੰਦੇ ਨੇ। ਤਾਂ ਮੈਨੂੰ ਲੱਗਦਾ ਇਹ ਨਾਰਮਲ ਚੀਜ਼ ਹੈ, ਇਟਸ ਕਾਲਡ ਡਿਵੈਲਪਮੈਂਟ। ਮਤਲਬ ਉਹਦੇ 'ਚ ਉਹ ਨਹੀਂਗਾ ਕਿ ਉਹਨੇ ਉਵੇਂ ਕਰਤਾ। ਗੱਲ ਇਹ ਕਿ ਮੈਂ ਜਦੋਂ 4 ਸਾਲਾਂ ਦੀ ਜਵਾਕੜੀ ਆ, ਉਹਦੇ ਤੋਂ ਮੇਰੀ ਹੋਰ ਤਰ੍ਹਾਂ ਤਰੀਕੇ ਦੀ ਸੋਚ ਹੈਗੀ ਹੈ ਜਾਂ ਸੋਚਣ ਦਾ ਤਰੀਕਾ ਹੋਰ ਹੈ। ਜਦੋਂ ਮੈਂ 20-21 ਸਾਲਾਂ ਦੀ ਔਰਤ ਹੈਗੀ ਆ, ਮੇਰਾ ਸੋਚਣ ਦਾ ਹੋਰ ਤਰੀਕਾ, ਜਦੋਂ ਮੈਂ 40-45 ਦੀ ਹੋਊਂਗੀ ਮੇਰਾ ਹੋਰ ਹੋਊਗਾ। ਜੇ ਤੁਸੀਂ ਕਹੋ 45 ਸਾਲਾਂ ਦੀ ਮੈਂ ਅੱਜ ਆਹ ਡਿਸੀਜਨ ਲੈ ਰਹੀ ਹਾਂ ਤੇ 21 ਸਾਲਾਂ ਦੀ ਮੈਂ ਆਹ ਕਿਹਾ ਸੀਗਾ, ਇਹਦੇ 'ਚ ਫਰਕ ਹੈ, ਕਿਉਂਕਿ ਉਹ ਜਿਹੜੇ ਮੈਂ 20 ਸਾਲ ਡਿਵੈਲਪਮੈਂਟ ਨੇ ਕੱਢੇ ਨੇ ਉਹਨੇ ਵੀ ਕੋਈ ਮੇਰੇ ਉੱਤੇ ਇੰਪੈਕਟ ਪਾਇਆ ਹੋਣਾ। ਮੈਨੂੰ ਲੱਗਦਾ ਇਹਨੂੰ ਉਸ ਤਰੀਕੇ ਨਾਲ ਸੋਚਣਾ ਚਾਹੀਦਾ ਰਾਦਰ ਦੈਨ ਇਹਦੇ ਨਾਲ ਜੋੜ ਕਰਦੇ। ਜੇ ਜਿਹੜੇ ਗਾਣੇ ਹੈਗੇ, ਫਿਲਮਾਂ ਹੈਗੀਆਂ, ਉਹਨਾਂ ਬਾਰੇ ਵੀ ਹਾਂ ਬਿਲਕੁਲ। ਜਿਹੜੇ ਗਾਣੇ ਖਾਸ ਕਰ ਪਿਛਲੇ ਮੰਨ ਲਓ ਕਿ 20 ਸਾਲਾਂ ਦੇ 2 ਦਹਾਕਿਆਂ ਤੋਂ ਸਾਡੇ ਅੰਦਰ ਪਰੋਸੇ ਜਾ ਰਹੇ ਨੇ, ਉਹ ਬੇਸਿਕਲੀ ਔਰਤ ਨੂੰ ਇੱਕ ਚੀਜ਼ ਸਮਝਣ ਤੋਂ ਇਲਾਵਾ ਕੁਝ ਵੀ ਨਹੀਂ ਗੇ। ਐਡਸ ਦੇ ਅੰਦਰ ਦੇਖ ਲਓ, ਗਾਣਿਆਂ ਦੇ ਅੰਦਰ ਦੇਖ ਲਓ। ਮਤਲਬ ਮੈਂ ਕਹਿ ਰਹੀ ਹਾਂ ਕਿ ਸਭ ਤੋਂ ਪਹਿਲਾ ਗਾਣਾ ਜੀ ਤੇ ਬਹੁਤ ਹੰਗਾਮਾ ਹੋਇਆ ਸੀ ਪੰਜਾਬ ਦੇ ਅੰਦਰ, ਉਹ ਇਹ ਸੀਗਾ ਕਿ ਹੋਇਆ ਕਿ ਜੇ ਨੱਚਦੀ ਦੀ ਬਾਹ ਫੜ ਲਈ, ਡਾਕਾ ਤਾਂ ਨਹੀਂ ਮਾਰਿਆ, ਜਾਂ ਦਿਲਜੀਤ ਦਾ ਸੀ, ਤੇ ਉਹਦੇ ਬਹੁਤ ਧਰਨੇ ਹੋਏ ਸੀਗੇ ਜਦੋਂ ਪਹਿਲਾਂ ਇੱਥੇ ਗੱਲ ਚੱਲੀ ਸੀ। ਉਸ ਤੋਂ ਪਹਿਲਾਂ ਤਾਂ ਗੱਲ ਮੈਨੂੰ ਲੱਗਦਾ ਥੋੜੀ ਬਹੁਤੀ ਜਿਹੜੀ ਹੈ 84 ਦੇ ਦੌਰ ਤੇ ਚਮਕੀਲੇ ਦੇ ਗਾਣਿਆਂ ਤੋਂ ਚੱਲੀ ਹੈ, ਉਸ ਤੋਂ ਇਲਾਵਾ ਘਰਾਂ ਦੇ ਅੰਦਰ ਡਿਸਕਸ਼ਨ ਹੋਈ ਹੈ, ਉਵੇਂ ਧਰਨੇ ਨਹੀਂ ਹੋਏ ਕਿ ਭਾਈ ਆ ਗਾਣੇ ਬੰਦ ਕਰੋ। ਮਤਲਬ ਗੱਲ ਇਹ ਹੈ ਕਿ ਜਦੋਂ ਗਾਣੇ, ਭਾਵੇਂ ਅਸੀਂ ਦੇਖੀਏ ਕਿ ਸਮਾਜ ਦੇ ਅੰਦਰ ਇਹੋ ਜਿਹੇ ਗਾਣੇ ਪਰੋਸਣਗੇ ਤਾਂ ਸਾਡੀ ਮੈਂਟੈਲਿਟੀ ਕਿਵੇਂ ਜਾਊਗੀ, ਅਸੀਂ ਆਪਦੀਆਂ ਧੀਆਂ ਭੈਣਾਂ ਬਾਰੇ ਸੋਚਾਂਗੇ ਕਿਵੇਂ। ਗੱਲ ਉਹ ਜਿਹੜੀ ਚੀਜ਼ ਹੈ ਉਹ ਪਰੋਸੀ ਵੀ ਕਿਉਂ ਜਾਂਦੀ ਹੈ, ਉਹੀ ਗੱਲ ਹੈ ਬੇਸਿਕਲੀ ਕਿ ਇੱਕ ਪਕਸ਼ ਹੈ ਜਿਹੜਾ ਇਹ ਚਾਹੁੰਦਾ ਹੈ ਕਿ ਘਰਾਂ ਦੇ ਅੰਦਰ ਤੇ ਸੋਸਾਇਟੀ ਦੇ ਅੰਦਰ ਮੇਲ ਫੀਮੇਲ ਯੂਨਿਟੀ ਜਿਹੜੀ ਉਹ ਬਣੇ ਨਾ। ਮੇਲ ਜਿਹੜਾ ਫੀਮੇਲ ਨੂੰ ਸਪਰੈਸ ਕਰੇ, ਫੀਮੇਲ ਨੂੰ ਰਿਵੋਲਟ ਕਰੂਗੀ ਤਾਂ ਉਹ ਇਨਬੈਲੈਂਸ ਜਿਹੜਾ ਸਾਡੀ ਸੋਸਾਇਟੀ ਅੰਦਰ ਹੀ ਚੱਲਦਾ ਰਹੂਗਾ। ਤੇ ਜਿਹੜੇ ਐਕਚੁਅਲ ਸਵਾਲ ਨੇ ਸਾਡੇ ਅੰਦਰ, ਪਰ ਉਹੀ ਜਿਹੜੇ ਖਾਸ ਕਰ ਗੱਲ ਕਰੀਏ ਕਿ ਸਾਡੀ ਸਰਵਾਈਵਲ ਦਾ ਸਵਾਲ ਹੈ, ਸਾਡੀ ਜੌਬਸ ਦਾ ਸਵਾਲ ਹੈ, ਸਾਡੇ ਫਿਊਚਰ ਦਾ ਸਵਾਲ ਹੈਗਾ, ਉਹ ਅਸੀਂ ਇੱਕ ਪਾਸੇ ਰੱਖ ਦਾਂਗੇ, ਅਸੀਂ ਆਹੀ ਛੋਟੀਆਂ-ਮੋਟੀਆਂ ਲੜਾਈਆਂ ਦੇ ਵਿੱਚ ਫਸੇ ਰਵਾਂਗੇ। ਤਾਂ ਮੈਨੂੰ ਲੱਗਦਾ ਕਿ ਇਹਨੂੰ ਜ਼ਿਆਦਾ ਸੰਜੀਦਗੀ ਨਾਲ ਸਮਝਣ ਦੀ ਲੋੜ ਹੈ ਕਿ ਇਹ ਜਿਹੜਾ ਕਲਚਰ ਹੈ ਜਾਣ ਕੇ ਪਰੋਸਿਆ ਗਿਆ। ਜਿਵੇਂ ਲੈਨਿਨ ਇਹ ਕਹਿੰਦਾ ਹੈ ਖਾਸ ਕਰ ਕਿ ਬਈ ਤੁਹਾਡੀ ਜਵਾਨੀ ਦੇ ਮੂੰਹ ਤੇ ਕਿਹੜੇ ਗਾਣੇ ਨੇ ਮੈਨੂੰ ਦੱਸ ਦਿਓ, ਮੈਂ ਤੁਹਾਡੇ ਦੇਸ਼ ਦਾ ਭਵਿੱਖ ਦੱਸ ਸਕਦਾ। ਤੇ ਜਦੋਂ ਗਾਣੇ ਪਰੋਸੇ ਜਾਂਦੇ ਨੇ ਉਹ ਹੀ ਨਹੀਂ ਪਰੋਸੇ ਜਾਂਦੇ, ਉਹਨਾਂ ਨੂੰ ਪਤਾ ਹੈ ਵੀ ਗਾਣੇ ਅੱਜ ਪਰੋਸਣਗੇ, ਭਵਿੱਖ ਆਉਣ ਵਾਲਾ ਸਾਡੇ ਅੰਡਰ ਹੋਊਗਾ। ਉਹ ਸੱਤਾਧਾਰੀ ਇੱਕ ਜਿਹੜੀ ਧਿਰ ਹੈਗੀ ਆ ਉਹਨੂੰ ਪਤਾ ਹੈ, ਨਹੀਂ ਤਾਂ ਬਹੁਤ ਸਾਰੀਆਂ ਚੀਜ਼ਾਂ ਤੇ ਬੈਨ ਲੱਗਦਾ। ਚੰਗੀਆਂ ਚੀਜ਼ਾਂ ਤੁਸੀਂ 4 ਵਾਰੀ ਕਰ ਲਓ, ਤੁਹਾਨੂੰ ਸਾਰਿਆਂ ਨੂੰ ਪਤਾ, ਖਾਸ ਕਰ ਪਿਛਲੇ 2-3 ਹਫ਼ਤਿਆਂ ਦੇ ਵਿੱਚ ਕਿ ਜਿੰਨੀ ਚੰਗੇ ਪੱਤਰਕਾਰਤਾ ਦੇ ਚੈਨਲ ਸੀਗੇ ਸਾਰੇ ਬੰਦ ਕੀਤੇ ਗਏ ਨੇ ਸਰਕਾਰ ਨਾਲ। ਸਰਕਾਰ ਫਿਰ ਆ ਗਾਣਿਆਂ ਤੇ ਕਿਉਂ ਨਹੀਂ ਐਕਸ਼ਨ ਲੈਂਦੀ? ਸਰਕਾਰ ਆਪਦੇ ਆਪ ਨੂੰ ਵਿਮਨ ਦਾ ਬਹੁਤ ਵੱਡਾ ਪ੍ਰੋਟੈਕਟਿਵ ਮੇਜਰ ਰੱਖਦੀ ਹੈਗੀ ਆ, ਪਰ ਉਹ ਗਾਣਿਆਂ ਤੇ ਕਦੇ ਐਕਸ਼ਨ ਨਹੀਂ, ਕਦੇ ਫਿਲਮਾਂ ਤੇ ਨਹੀਂ ਰੋਕ ਲਾਉਂਦੀ ਕਿ ਇਹ ਫਿਲਮਾਂ ਐਵੇਂ ਨੇ, ਇਹ ਫਿਲਮਾਂ 'ਚ ਔਰਤਾਂ ਨਾਲ ਇਹ ਕੀਤਾ ਗਿਆ। ਖਾਸ ਕਰ ਪਿਛਲੀ ਐਨੀਮਲ ਮੂਵੀ ਜਿਹਨੂੰ ਕਹਿ ਕੇ ਪਿਓਰਲੀ ਐਂਟੀ ਵਿਮਨ ਮੂਵੀ ਸੀਗੀ, ਉਹ ਉੱਤੇ ਕੋਈ ਰੋਕ ਨਹੀਂ ਲਾਈ ਗਈ, ਪਰ ਐਵੇਂ ਦੀਆਂ ਚੀਜ਼ਾਂ ਜਿਹੜੀਆਂ ਚੰਗੀਆਂ ਚੀਜ਼ਾਂ ਉੱਤੇ ਰੋਕ ਲਾਈ। ਤਾਂ ਬੇਸਿਕਲੀ ਇਹ ਗੱਲ ਹੈ ਵੀ ਸੱਤਾਧਾਰੀ ਧਿਰ ਜਿਹੜੀ ਆ ਉਹ ਤੁਹਾਡੇ ਅੰਦਰ ਇਹੋ ਜਿਹੀਆਂ ਚੀਜ਼ਾਂ ਦਾ ਪ੍ਰਚਾਰ ਕਰਕੇ ਜਿਹੜੀ ਤੁਹਾਡੀ ਯੂਨਿਟੀ ਆ ਉਹਨੂੰ ਬ੍ਰੇਕ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਪਰ ਐਜ਼ ਅ ਜਿਹੜਾ ਹੈਗਾ ਕਿ ਅਵੇਅਰ ਕਰਾਊਡ ਸਾਨੂੰ ਇਹ ਸਮਝਣਾ ਚਾਹੀਦਾ ਕਿ ਸਾਡੀ ਯੂਨਿਟੀ ਅੱਜ ਦੇ ਟਾਈਮ 'ਚ ਹਰ ਲੜਾਈ ਲੜਨ ਦੇ ਵਿੱਚ, ਹਰ ਘੋਲ ਲੜਨ ਦੇ ਵਿੱਚ ਬਹੁਤ ਜ਼ਰੂਰੀ ਹੈ। ਸਾਨੂੰ ਆਪਦੇ ਕੁਰੀਤੀਆਂ ਤੇ ਆਪਦੀਆਂ ਚੀਜ਼ਾਂ ਨੂੰ ਤਿਆਗ ਕੇ ਜਾਂ ਸੁਧਾਰ ਕੇ ਜਿਹੜਾ ਲੜਾਈ 'ਚ ਆਪਦੀ ਯੂਨਿਟੀ ਨੂੰ ਕਾਇਮ ਕਰਦੇ ਹੋਏ ਉਹ ਲੜਾਈਆਂ ਲੜਨੀਆਂ ਚਾਹੀਦੀਆਂ ਨੇ। ਜੀ,
ਹੁਣ ਆਪਾਂ ਹੁਕੂਮਤ ਤੇ ਵੀ ਗੱਲ ਕਰ ਲੈਂਦੇ ਹਾਂ। ਆਪਾਂ ਸਮਾਜ ਤੇ ਮੋਟਾ ਕਮੈਂਟ ਇੱਕ ਕੀਤਾ ਹੈਗਾ। ਹੁਕੂਮਤ ਜਿਹੜੇ ਆਪਣੇ ਨਰਿੰਦਰ ਮੋਦੀ ਮੁਲਕ ਦੇ ਵਜ਼ੀਰ ਆਜ਼ਮ ਹੈਗੇ ਆ, ਉਹ ਆਪਣੇ ਆਪ ਨੂੰ ਔਰਤਾਂ ਦਾ ਮਸੀਹਾ ਬਣਾ ਕੇ ਪੇਸ਼ ਕਰ ਰਹੇ ਨੇ। ਆਪਾਂ ਨੂੰ ਪਤਾ ਕਿ ਜਿਹੜਾ 3 ਤਲਾਕ ਵਾਲਾ ਕਾਨੂੰਨ ਸੀਗਾ ਉਹਦੇ ਬਾਅਦ ਹੋਏ, ਜਾਂ ਫਿਰ ਉਹਨਾਂ ਨੇ ਕਿਹਾ ਕਿ ਮੁਸਲਮਾਨ ਔਰਤਾਂ ਮੈਨੂੰ ਵੀ ਵੋਟ ਪਾਉਂਦੀਆਂ ਨੇ ਕਿਉਂਕਿ ਮੈਂ ਉਹਨਾਂ ਦਾ ਬਹੁਤ ਭਲਾ ਕਰਤਾ। ਤੇ ਆਪਾਂ ਦੇਖਦੇ ਹਾਂ ਕਿ ਤੇ ਜਦੋਂ ਉਹਨਾਂ ਤੋਂ ਕੁਐਸਚਨ ਹੋਇਆ 3 ਤਲਾਕ ਵਾਲੇ ਮਾਮਲੇ 'ਚ, ਤਾਂ ਉਹਨਾਂ ਨੇ ਕਿਹਾ ਕਿ ਤਾਂ 1980 ਦੇ ਦਸ਼ਕ 'ਚ ਇਹ ਔਰਤਾਂ ਹੀ ਚੁੱਕਦੀਆਂ ਸੀਗੀਆਂ ਇਹ ਮਸਲਾ, ਜਿਹੜੇ ਨਾਰੀਵਾਦੀ ਅੰਦੋਲਨ ਸੀਗਾ ਉਹ ਇਹ ਮਸਲਾ ਚੁੱਕਦੀਆਂ ਸੀਗੀਆਂ, ਬਾਅਦ 'ਚ ਪਿੱਛੇ ਹਟ ਗਈਆਂ। ਤੇ ਜਿਹੜਾ ਇੰਡੀਆ ਦਾ ਜਿਹੜਾ ਮੂਵਮੈਂਟ ਹੈਗਾ ਔਰਤਾਂ ਵਾਲਾ, ਉਹ ਜਿਹੜਾ ਮੁਸਲਮਾਨਾਂ ਜਾਂ ਫਿਰ ਸਿੱਖਾਂ ਵਾਲੇ ਮਾਮਲੇ 'ਚ ਕਹਿ ਲਈਏ ਆਪਾਂ, ਮੇਨ ਤਾਂ ਮੁਸਲਮਾਨਾਂ ਦਾ ਹੀ ਰੱਖੀਏ ਕਿਉਂਕਿ ਉਹ ਆਪਣੇ ਆਪ ਨੂੰ ਮੁਸਲਮਾਨ ਔਰਤਾਂ ਦਾ ਹੀਰੋ ਦੱਸਦਾ ਹੈ ਨਰਿੰਦਰ ਮੋਦੀ। ਤੁਸੀਂ ਕਿਵੇਂ ਦੇਖਦੇ ਹੋ? ਤੇ ਉਹ ਆਪਣੇ ਪੋਜੀਸ਼ਨਸ ਤੋਂ ਪਿੱਛੇ ਕਿਉਂ ਹਟੀਆਂ? ਜਿਹੜੀ ਘੱਟ ਗਿਣਤੀ ਦੇ ਲੋਕ ਹੈਗੇ ਆ ਉਹਨਾਂ ਵਾਲੇ ਮਸਲਿਆਂ ਤੇ ਉਹ ਜਿਹੜੀ ਇੰਡੀਅਨ ਫੈਮਿਨਿਸਟ ਮੂਵਮੈਂਟ ਹੈ ਉਹਨੇ ਫਿਰ ਦੁਬਾਰਾ ਕਿਉਂ ਉਹਨੇ ਸੋਚਿਆ ਤੇ ਕਿਉਂ ਰੀਜ਼ਨ ਪਿਆ ਕਿ ਉਹਨਾਂ ਨੇ ਆਪਣੀ ਚੀਜ਼ਾਂ ਛੱਡਣੀਆਂ ਪਈਆਂ? ਖਾਸ ਕਰ ਜਿਹੜਾ ਟ੍ਰਿਪਲ ਤਲਾਕ ਦਾ ਅਗਰ ਅਸੀਂ ਦੇਖੀਏ, ਪਿਛਲੇ ਦਾ ਕਾਲ ਦਾ ਮੋਦੀ ਦਾ ਬਹੁਤ ਚਰਚਿਤ ਮੁੱਦਾ ਰਿਹਾ ਹੈਗਾ ਕਿ ਮੈਂ ਵੂਮਨ ਔਰਤਾਂ ਨੂੰ ਲਿਬਰੇਸ਼ਨ ਦਵਾਤੀ ਜਾਂ ਲਿਬਰੇਟਿੰਗ ਉਹਦੇ ਚ ਰੱਖਤਾ। ਇੱਕ ਪਾਸੇ ਇਹੋ ਜਿਹੇ ਕਾਨੂੰਨ ਉਹ ਪਾਸ ਕਰ ਰਹੇ ਨੇ ਸੱਤਾਧਾਰੀ ਧਿਰ ਕਿ ਟ੍ਰਿਪਲ ਤਲਾਕ ਨਹੀਂ ਚੱਲੂਗਾ, ਹੈ ਨਾ। ਦੂਸਰੇ ਪਾਸੇ ਜਦੋਂ ਅਸੀਂ ਗੱਲ ਕਰਦੇ ਹਾਂ CAA NRC ਵਰਗੇ ਮੁੱਦੇ ਲਿਆਏ ਜਾਂਦੇ ਨੇ, ਕਾਨੂੰਨ ਪਾਸ ਕੀਤੇ ਜਾਂਦੇ ਨੇ ਜਿੱਥੇ ਮੁਸਲਮਾਨਾਂ ਦੀ ਨਾਗਰਿਕਤਾ ਤੇ ਸਿੱਧਾ ਸਵਾਲ ਖੜਾ ਕਰ ਦਿੱਤਾ ਜਾਂਦਾ ਹੈ। ਤਾਂ ਮੈਨੂੰ ਲੱਗਦਾ ਹੈ ਇਹਦੇ 'ਚ ਇੱਕ ਚੀਜ਼ ਸਮਝਣ ਵਾਲੀ ਹੈਗੀ ਹੈ ਕਿ ਜਿਹੜੀ ਹੁਣ ਦੀ ਸੱਤਾ ਹੈਗੀ ਹੈ ਉਹ ਕੋਈ ਵੂਮਨ ਦੇ ਜਾਂ ਔਰਤਾਂ ਦੇ ਹਿੱਤਾਂ ਲਈ, ਮੁਸਲਮਾਨ ਔਰਤਾਂ ਦੇ ਹਿੱਤਾਂ ਲਈ ਨਹੀਂ ਖੜੀ ਹੈਗੀ। ਬੇਸਿਕਲੀ ਗੱਲ ਇਹ ਹੈ ਕਿ ਉਹਨਾਂ ਨੇ ਉਹ ਟ੍ਰਿਪਲ ਤਲਾਕ ਜਿਹੜਾ ਹੈਗਾ ਔਰਤਾਂ ਨੂੰ ਲਿਬਰੇਸ਼ਨ ਲਈ ਦੇਣ ਲਈ ਨਹੀਂ ਖਤਮ ਕੀਤਾ। ਉਹ ਬੇਸਿਕਲੀ ਇੱਕ ਹੈਟਰਡ ਜਿਹੜੀ ਹੈ, ਇੱਕ ਨਫ਼ਰਤ ਜਿਹੜੀ ਹੈ ਦੂਸਰੇ ਧਰਮ ਦੇ ਖਿਲਾਫ ਵਰਤਣ ਲਈ, ਮਤਲਬ ਕਿ ਦੇਖੋ ਆਹ ਧਰਮ 'ਚ ਤਾਂ ਆਹ ਹੁੰਦਾ ਹੈ ਔਰਤਾਂ ਦੇ ਨਾਲ, ਹੈ ਨਾ, ਅਸੀਂ ਆਹ ਖਤਮ ਕਰਤਾ। ਉਹ ਮੁਸਲਿਮ ਵਿਮਨਸ ਨੂੰ ਅਗਰ ਤੁਸੀਂ ਟ੍ਰਿਪਲ ਤਲਾਕ ਦੇ ਕੇ ਲਿਬਰੇਸ਼ਨ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ ਉਹਨਾਂ ਦੀ ਨਾਗਰਿਕਤਾ ਤੇ ਕਿਵੇਂ ਕੁਐਸਚਨ ਕਰ ਰਹੇ ਹੋ ਪੈਰਲਲੀ? ਤਾਂ ਸਾਨੂੰ ਇਹ ਸਮਝਣ ਦੀ ਦੌਰ ਹੈ ਕਿ ਇਹ ਵਲਵਲਾ ਹੈ ਜਿਹੜਾ ਸਿਰਜਿਆ ਜਾ ਰਿਹਾ ਹੈ ਕਿ ਖਾਸ ਕਰ ਇਹ ਮੁਸਲਮਾਨਾਂ ਦੇ ਉੱਤੇ ਇੱਕ ਅਟੈਕ ਹੈ। ਜਦੋਂ ਅਸੀਂ ਇਹ ਦੇਖਦੇ ਹਾਂ ਕਿ ਅਸੀਂ ਇੱਕ ਆਈਸੋਲੇਟ ਕਰਨਾ ਚਾਹੁੰਦੇ ਹਾਂ ਇੱਕ ਕਮਿਊਨਿਟੀ ਨੂੰ ਪੂਰੇ ਸੋਸਾਇਟੀ ਦੇ ਅੰਦਰੋਂ ਕਿ ਵੀ ਇਹ ਕਮਿਊਨਿਟੀ ਦੇ ਅੰਦਰ ਆਹ ਭੈੜੀਆਂ ਚੀਜ਼ਾਂ ਨੇ, ਤਾਂ ਕਰਕੇ ਇਹ ਜਿਹੜੀ ਕਮਿਊਨਿਟੀ ਹੈ ਇਹ ਸਾਡੇ ਦੇਸ਼ ਦੇ ਅੰਦਰ ਰਹਿਣ ਦੇ ਲਾਇਕ ਨਹੀਂਗੀ। ਅਸੀਂ ਬਾਕੀ ਦੇਸ਼ ਦੇ ਲੋਕਾਂ ਦੇ ਜਿਹੜੇ ਮਨ ਦੇ ਅੰਦਰ ਆ ਉਹ ਆਹ ਚੀਜ਼ਾਂ ਜਿਹੜੀਆਂ ਉਹ ਬਿਠਾ ਦੇਣਾ ਚਾਹੁੰਦੇ ਹਾਂ। ਮੈਂ ਉਹੀ ਗੱਲ ਕਹਿ ਰਹੀ ਹਾਂ ਕਿ ਜਿਵੇਂ ਅਸੀਂ ਗੀਤਾਂ ਨਾਲ ਕੀਤਾ ਕਿ ਅਸੀਂ ਔਰਤਾਂ ਨੂੰ ਇੱਕ ਘਰਾਂ ਦੇ ਅੰਦਰ ਦੀ ਜਾਂ ਇੱਕ ਕਮੋਡਿਟੀ ਜਿਹੜੀ ਯੂਜ਼ ਕਰਨ ਵਾਲੀ ਚੀਜ਼ ਹੈ ਉਹ ਬਣਾ ਦਿੱਤਾ ਆਪਦੇ ਕਲਚਰ ਦੇ ਥਰੂ, ਉਵੇਂ ਹੀ ਅਸੀਂ ਆਹ ਚੀਜ਼ਾਂ ਨੂੰ ਕਰਕੇ ਜਿਹੜਾ ਹੈਗਾ ਉਹ ਇੱਕ ਧਰਮ ਨੂੰ, ਇੱਕ ਮਾਈਨੋਰਿਟੀ ਰਿਲੀਜਨ ਨੂੰ ਅਸੀਂ ਇੱਕ ਕੋਨੇ ਤੇ ਲਾਉਣ ਦੀ ਇਹ ਪੂਰੀ ਸਾਜ਼ਿਸ਼ ਹੈਗੀ ਹੈ। ਤੇ ਮੈਨੂੰ ਲੱਗਦਾ ਉਹ ਸਮਝਣਾ ਚਾਹੀਦਾ। ਦੂਸਰੀ ਗੱਲ ਇਹ ਹੈ ਕਿ ਹਾਂ ਬਿਲਕੁਲ ਸਹੀ ਗੱਲ ਹੈ, ਫੈਮਿਨਿਸਟ ਮੂਵਮੈਂਟਸ ਰਹੀਆਂ ਨੇ ਟ੍ਰਿਪਲ ਤਲਾਕ ਦੇ ਅਗੇਂਸਟ ਕਿ ਔਰਤਾਂ ਨੂੰ ਇਹ ਲੱਗ ਵੀ ਜਿਹੜਾ ਉਹ ਤਲਾਕ ਲੈਣ ਦੀ ਪ੍ਰਕਿਰਿਆ ਸੀਗੀ ਉਹ ਔਰਤਾਂ ਨੂੰ ਚੁੱਭਦੀ ਸੀਗੀ ਤੇ ਉਹ ਕਿਤੇ ਵਾਜਿਬ ਵੀ ਨਹੀਂ ਸੀ। ਆਪਾਂ ਇਹਦੇ ਨਾਲ ਕਿਤੇ ਨਹੀਂ ਕਹਿ ਰਹੇ ਕਿ ਟ੍ਰਿਪਲ ਤਲਾਕ ਦਾ ਜਿਹੜਾ ਵੀ ਫਿਨੋਮੀਨਾ ਸੀਗਾ ਉਹ ਸਹੀ ਹੈ, ਉਹ ਬਿਲਕੁਲ ਸਹੀ ਨਹੀਂ ਸੀ। ਪਰ ਉਹ ਲੜਾਈ ਮੁਸਲਿਮ ਔਰਤਾਂ ਦੀ ਸੀ, ਉਹ ਲੜ ਰਹੀਆਂ ਸੀਗੀਆਂ, ਉਹ ਜਿਵੇਂ ਵੀ ਲੜ ਰਹੀਆਂ ਸੀਗੀਆਂ, ਜਿੰਨੇ ਵੀ ਸਾਲਾਂ ਤੋਂ ਲੜ ਰਹੀਆਂ ਸੀ, ਉਹ ਉਹਦੇ ਨਾਲ ਲੜ ਰਹੀਆਂ ਸੀ। ਪਰ ਤੁਸੀਂ ਉਹਨੂੰ ਆਪਦਾ ਇੱਕ ਹਥਿਆਰ ਬਣਾ ਕੇ, ਜਿਵੇਂ ਕਹਿੰਦੇ ਹੁੰਦੇ ਕਿਸੇ ਦੇ ਮੋਢੇ ਤੇ ਰੱਖ ਕੇ ਗੋਲੀ ਚਲਾ ਦੇਣੀ, ਉਹ ਹਾਲ ਹੈ ਕਿ ਤੁਸੀਂ ਉਹਨੂੰ ਇੱਕ ਆਪਦਾ ਹਥਿਆਰ ਬਣਾ ਕੇ ਉਹਨਾਂ ਦੇ ਅਗੇਂਸਟ ਯੂਜ਼ ਕੀਤਾ ਹੈਗਾ। ਉਹਨਾਂ ਦੇ ਹੀ ਜਿਹੜੇ ਰਿਲੀਜੀਅਸ ਮੈਨ ਨੇ ਉਹਨਾਂ ਦੇ ਅਗੇਂਸਟ ਯੂਜ਼ ਕੀਤਾ ਟੂ ਆਈਸੋਲੇਟ ਹੋਲ ਕਮਿਊਨਿਟੀ ਇਨਕਲੂਡਿੰਗ ਮੈਨ ਐਂਡ ਵਿਮਨ ਫਰੋਮ ਦ ਸੋਸਾਇਟੀ। ਜੀ ਹੁਣ ਜੇ ਆਪਾਂ ਗੱਲ ਕਰੀਏ ਖਾਸ ਕਰ ਪੰਜਾਬ ਵਾਲੇ ਮਾਮਲੇ ਦੇ, ਤੇ ਆਪਾਂ ਨੂੰ ਪਤਾ ਕਿ ਘੱਟ ਗਿਣਤੀਆਂ ਦੇ ਪਿਛਲੇ ਕੁਝ ਟਾਈਮ ਤੇ ਅਟੈਕ ਵੀ ਹੋਏ ਨੇ। ਪੰਜਾਬ ਦੀ ਜਿਹੜੀ ਆਈਡੈਂਟੀਟੀ ਹੈਗੀ ਆ, ਫਿਰ ਪੰਜਾਬ 'ਚ ਆਪਾਂ ਗੱਲ ਵੀ ਕਰੀਏ ਤੇ ਇੱਥੋਂ ਦੇ ਜਿਹੜੇ ਰਹਿਣ ਵਾਸੀ ਹੈਗੇ ਉਹਨਾਂ ਨੂੰ ਅੱਤਵਾਦੀ, ਖਾਲਿਸਤਾਨੀ ਤੇ ਹੋਰ ਵੀ ਦੂਜੇ ਨਾਂ ਲਗਾਤਾਰ ਦੇ ਕੇ ਆਈਸੋਲੇਟ ਕਰਨ ਦੀ ਇੱਕ ਪੂਰੀ ਪ੍ਰਕਿਰਿਆ ਰਹੀ ਹੈ। ਹੁਣ ਜਿਹੜਾ ਕਿਸਾਨ ਅੰਦੋਲਨ ਵੀ ਤੁਸੀਂ ਦੇਖ ਰਹੇ ਹੋ ਕਿ ਬਾਰਡਰਾਂ ਤੇ ਕਿਵੇਂ ਉਹਨਾਂ ਨਾਲ ਕੀ ਵਾਪਰ ਰਿਹਾ ਹੈ। ਉਸ ਸਾਰੇ ਮਾਮਲੇ 'ਚ ਜਿਹੜੇ ਇੱਕ ਮਾਈਨੋਰਿਟੀ ਵਾਲੇ ਪੱਖ ਤੋਂ ਇੱਕ ਮਹਿਲਾ ਐਕਟਿਵਿਸਟ ਦੇ ਕੀ ਸਟੈਂਡ ਬਣਦੇ ਨੇ ਹੁਣ, ਤੇ ਕੀ ਜ਼ਿੰਮੇਵਾਰੀਆਂ ਬਣਦੀਆਂ ਨੇ? ਜਦੋਂ ਖਾਸ ਕਰ ਮਤਲਬ ਮੈਂ ਫਿਰ ਉਹੀ ਕਹੂੰਗੀ ਕਿ ਜਦੋਂ ਇੱਕ ਫਾਸੀਵਾਦੀ ਸੱਤਾ ਸਾਡੇ ਸਿਰ ਦੇ ਉੱਤੇ ਬੈਠੀ ਹੋਵੇ ਤੇ ਸਾਨੂੰ ਇਹ ਪਤਾ ਹੋਵੇ ਕਿ ਇਹ ਅਟੈਕ ਜੇ ਅੱਜ ਮੁਸਲਿਮਸ ਤੇ ਨੇ, ਕੱਲ ਨੂੰ ਸਿੱਖ ਤੇ ਹੋਣਾ, ਕੱਲ ਨੂੰ ਕ੍ਰਿਸਚੀਅਨਿਟੀ ਤੇ ਵੀ ਹੋਣਾ ਹੈਗਾ, ਤਾਂ ਮੈਨੂੰ ਲੱਗਦਾ ਇੱਕ ਬੇਸਿਕ ਜਿਹੜੀ ਚੀਜ਼ ਹੁੰਦੀ ਹੈ ਕਿ ਸਾਡੀ ਇੱਕ ਲੜਾਈ, ਜਿਹੜੀ ਮੈਂ ਪਹਿਲਾਂ ਵੀ ਕਿਹਾ ਸੀ, ਇੱਕ ਲੜਾਈ ਸਾਡੀ ਸਾਂਝੀ ਹੈ। ਸਾਨੂੰ ਉਹ ਸਾਂਝੀਵਾਲਤਾ ਨੂੰ ਬਣਾਏ ਰੱਖਣ ਦੇ ਲਈ ਕੁਝ ਐਫਰਟਸ ਕਰਨੇ ਚਾਹੀਦੇ ਨੇ। ਜਿਹੜੀਆਂ ਸਾਂਝੀਆਂ ਲੜਾਈਆਂ ਨੇ ਉਹਦੇ 'ਚ ਭਾਵੇਂ ਮਰਦ ਹੋਣ ਭਾਵੇਂ ਔਰਤਾਂ ਹੋਣ, ਉਹਨਾਂ ਨੂੰ ਇਕੱਠੇ ਹੋ ਕੇ ਉਹ ਲੜਨੀਆਂ ਚਾਹੀਦੀਆਂ ਨੇ।
ਉਹ ਲੜਾਈਆਂ ਦੇ ਅੰਦਰ ਡਿਸਕਸ਼ਨ ਹੋ ਸਕਦੀ ਹੈ, ਜਿਵੇਂ ਕਿਸਾਨੀ ਅੰਦੋਲਨ ਦੇ ਅੰਦਰ ਵੀ ਹੋਈ ਸੀਗੀ ਕਿ ਹਾਂ ਸਾਡੇ ਅੰਦਰ ਆਹ ਚੀਜ਼ਾਂ ਮਾੜੀਆਂ ਨੇ, ਸਾਨੂੰ ਇਹ ਸੁਧਾਰਨੀਆਂ ਚਾਹੀਦੀਆਂ ਨੇ। ਕੁਝ ਤੁਹਾਡੇ ਉਹੀ ਮੰਨ ਲੈਣਗੇ ਡਿਸਕਸ਼ਨਸ ਦੇ ਨਾਲ ਹੀ, ਕੁਝ ਅਸੀਂ ਅੱਗੇ ਜਿਹੜਾ ਹੈਗਾ ਉਹ ਕੰਮ ਕਰਦੇ ਆ ਪਿੰਡਾਂ ਦੇ ਅੰਦਰ ਜਾ ਕੇ। ਅਸੀਂ ਲੋਕਾਂ ਨੂੰ ਕਹਿੰਦੇ ਆ ਵੀ ਖਾਸ ਕਰ ਪਿਛਲੇ ਕਿਸਾਨੀ ਅੰਦੋਲਨ 'ਚ ਜੇ ਤੁਸੀਂ ਦੇਖਿਆ ਹੋਵੇ ਕਿ ਸ਼ੁਰੂ 'ਚ ਬਹੁਤ ਐਂਟੀ ਵੂਮਨ ਗਾਣੇ ਲੱਗਦੇ ਹੁੰਦੇ ਸੀ ਸ਼ਾਮ ਨੂੰ, ਮਤਲਬ ਬਹੁਤ ਜ਼ਿਆਦਾ ਲੱਗਦੇ ਹੁੰਦੇ ਸੀਗੇ ਕਿ ਕੁੜੀਆਂ ਦਾ ਉਹ ਮਤਲਬ ਟਰੈਕਟਰਾਂ ਦੇ ਵਿੱਚੋਂ ਲੰਘਣਾ ਥੋੜਾ ਜਿਹਾ ਅਨਕੰਫਰਟੇਬਲ ਹੋ ਜਾਂਦਾ ਸੀ ਉਸ ਟਾਈਮ ਦੇ ਵਿੱਚ। ਪਰ ਓਵਰ ਦਾ ਟਾਈਮ ਜਦੋਂ 11 ਮਹੀਨੇ ਦਾ ਸੰਘਰਸ਼ ਹੋਇਆ ਤੇ ਅੱਜ ਜਦੋਂ ਇੱਕ ਨਵਾਂ ਕਿਸਾਨੀ ਅੰਦੋਲਨ ਸਾਡੇ ਬੂਹੇ ਖੜਾ ਹੈ ਨਾ, ਤਾਂ ਮੈਨੂੰ ਲੱਗਦਾ ਕਿ ਮੈਂ ਜਦੋਂ ਉਸ ਅੰਦੋਲਨ ਦੇ ਸ਼ੁਰੂਆਤੀ ਦੌਰ ਨੂੰ ਤੇ ਉਹਦੇ ਐਂਡ ਨੂੰ ਤੇ ਅੱਜ ਦੇ ਸ਼ੁਰੂਆਤ ਨੂੰ ਮੈਂ ਦੇਖਦੀ ਆ ਤਾਂ ਬਹੁਤ ਬਦਲਾਅ ਮੈਨੂੰ ਦਿਖਦਾ। ਜਦੋਂ ਮੈਂ ਅੱਜ ਉਸ ਅੰਦੋਲਨ 'ਚ ਗਈ ਸੀਗੀ ਖਾਸ ਕਰ ਪਿਛਲੇ ਹਫਤੇ ਦੇ ਵਿੱਚ, ਤਾਂ ਮੈਨੂੰ ਬਹੁਤ ਸਿੰਸੀਅਰ ਕਰਾਊਡ ਉੱਥੇ ਦਿਖਿਆ। ਮਤਲਬ ਉਹ ਐ ਨਹੀਂਗਾ ਕਿ ਪਿਓਰ ਬਦਲ ਗਿਆ ਮੈਂ ਇਹ ਕਹੂੰਗੀ, ਪਰ ਨਹੀਂ, ਉੱਥੇ ਜਦੋਂ ਅਸੀਂ ਉਸੇ ਹੀ ਰਾਹ ਚੋਂ ਲੰਘਦੇ ਸੀ ਖਾਸ ਕਰ ਸਿੰਘੂ ਵਾਲੇ ਚੋਂ ਤੇ ਅੱਜ ਸ਼ੰਭੂ ਵਾਲੇ ਚੋਂ ਲੰਘੀਦਾ, ਤਾਂ ਉਹਦੇ 'ਚ ਮੈਨੂੰ ਆਪ ਨੂੰ ਇੱਕ ਕੰਫਰਟੇਬਲਨੈਸ ਆਈ ਹੈ ਇੱਕ, ਠੀਕ ਹੈ। ਮੈਨੂੰ ਐ ਨਹੀਂ ਲੱਗਦਾ ਕਿ ਮੈਂ ਕੋਈ ਇੱਥੇ ਕੁਝ ਅਜੀਬ ਪੁਰਾਣੀ ਆ ਗਈਆਂ, ਜਿਹੜਾ ਖਾਸ ਕਰ ਪਿਛਲੀ ਵਾਰੀ ਸ਼ੁਰੂਆਤੀ ਦੌਰ ਦੇ ਵਿੱਚ ਫੀਲ ਹੋਇਆ। ਮੈਨੂੰ ਲੱਗਦਾ ਉਹ ਚੀਜ਼ਾਂ ਜਿਹੜੀਆਂ ਖਾਸ ਕਰ ਹੈਗੀਆਂ ਉਹਨੂੰ ਬਰਕਰਾਰ ਰੱਖਣ ਦੀ ਜ਼ਰੂਰਤ ਹੈ। ਸਾਨੂੰ ਆਪਦੇ ਅੰਦਰ ਸੁਧਾਰ ਕਰਦੇ ਹੋਏ ਤੇ ਇੱਕ ਵੱਡੀ ਲੜਾਈ ਜਿਹੜੀ ਸਾਡੇ ਸਾਹਮਣੇ ਖੜੀ ਹੈ ਉਹੀ ਫਾਸੀਵਾਦੀ ਲੜਾਈ ਹੈਗੀ ਹੈ, ਜਿਹੜੀ ਅਟੈਕ ਹੈ ਮਾਈਨੋਰਿਟੀ ਤੋਂ ਸ਼ੁਰੂ ਹੋਇਆ। ਉਹ ਨਹੀਂ ਉਹ ਹੁੰਦਾ ਕਿ ਉਹ ਅੱਜ ਕਮਿਊਨਿਸਟਾਂ ਲਈ ਆਏ ਮੈਂ ਚੁੱਪ ਸੀਗਾ, ਜਿਵੇਂ ਉਹ ਅੱਜ ਮੁਸਲਮਾਨਾਂ ਲਈ ਆਏ ਮੈਂ ਚੁੱਪ ਹਾਂ, ਕੱਲ ਨੂੰ ਉਹ ਕ੍ਰਿਸਚਨਾਂ ਲਈ ਆਉਣਗੇ ਤੇ ਮੈਂ ਫਿਰ ਵੀ ਚੁੱਪ ਰਹੂੰਗਾ, ਤੇ ਪਰਸੋਂ ਉਹ ਮੇਰੇ ਲਈ ਆਉਣਗੇ ਤੇ ਫਿਰ ਮੇਰੇ ਲਈ ਬੋਲਣ ਵਾਲਾ ਕੋਈ ਨਹੀਂ ਹੋਊਗਾ। ਤੇ ਮੈਨੂੰ ਲੱਗਦਾ ਕਿ ਉਹ ਦਿਨ ਆਉਣ ਤੋਂ ਪਹਿਲਾਂ ਸਾਨੂੰ ਸਾਰਿਆਂ ਨੂੰ ਜਿਹੜਾ ਹੈ ਉਹ ਇੱਕ ਜਿਹੜਾ ਸਾਂਝਾ ਦੁਸ਼ਮਣ ਹੈਗਾ ਉਹਦੇ ਖਿਲਾਫ ਸਾਨੂੰ ਮਤਲਬ ਵਿੱਢ ਕੇ ਜਿਹੜੀ ਹੈ ਉਹ ਲੜਾਈ ਲੜਨ ਦੀ ਜਿਹੜੀ ਹੈ ਉਹ ਜਿਹੜਾ ਗੋਰਾ ਹੈ ਉਹ ਸਿੱਖ ਵੀ ਲੈਣਾ ਚਾਹੀਦਾ ਤੇ ਲੜਾਈ ਜਿਹੜੀ ਹੈ ਉਹ ਸ਼ੁਰੂ ਵੀ ਕਰ ਲੈਣੀ ਚਾਹੀਦੀ ਹੈ ਜੀ। ਸ਼ੁਕਰੀਆ ਅਰਪਣ। ਤੇ ਅਰਪਣ ਦੀ ਗੱਲਬਾਤ ਤੋਂ ਮੈਂ ਦੋ ਹੀ ਚੀਜ਼ਾਂ ਸਿੱਖੀਆਂ। ਇੱਕ ਤਾਂ ਇਹ ਕਿ ਜਿਹੜਾ ਆਪਾਂ ਘਰਾਂ 'ਚ ਬਣਾ ਲੈਂਦੇ ਆ ਛੋਟੀ ਲੜਾਈਆਂ, ਉਹਨਾਂ ਨੂੰ ਪਾਸੇ ਛੱਡ ਕੇ, ਕਿਉਂਕਿ ਉਹ ਕਿਤੇ ਨਾ ਕਿਤੇ ਆਪਣੇ ਉੱਪਰ ਹੁਕੂਮਤ ਵੱਲੋਂ ਥੋਪੀਆਂ ਜਾਂਦੀਆਂ ਨੇ, ਤੇ ਉਹ ਉਹਨਾਂ ਨੂੰ ਛੱਡ ਕੇ ਇੱਕ ਸਾਂਝੀਵਾਲਤਾ ਬਣਾਉਣ ਦੀ ਲੋੜ ਹੈਗੀ ਆ, ਤੇ ਜਿਹੜਾ ਵੱਡਾ ਆਪਣਾ ਦੁਸ਼ਮਣ ਹੈਗਾ ਉਹਦੇ ਉਲਟ ਲੜਨ ਦੀ ਲੋੜ ਹੈ।